ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੁੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੋਂ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਮੇਰੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਜਸਪਾਲ ਸਿੰਘ ਸੈਕਰਾਮੈਂਟੋ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ, ਗੁਰਮੁਖ ਸਿੰਘ ਜੌਹਲ ਬੇਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ ਯੂਨੀਅਨ ਸਿਟੀ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਅਤੇ ਮੰਡੇਰਾ 'ਚ ਲੋਕੇਸ਼ਨਜ਼ ਹਨ। ਹੋਰ ਜਾਣਕਾਰੀ ਲਈ ਕਾਲ ਨਿਮਾ ਸਹੋਤਾ 209-277-0113 209-277-0113 ਦੇ ਉੱਤੇ। ਇਸ ਦੇ ਨਾਲ ਸ਼ਿਕਾਗੋ ਪੀਜ਼ਾ ਵਿਦ ਦ ਟਵਿਸਟ, ਜਿੱਥੋਂ ਤੁਸੀਂ ਹਰ ਤਰ੍ਹਾਂ ਦਾ ਵੈੱਜ, ਨੋਨ ਵੈੱਜ, ਇੰਡੀਅਨ ਸਟਾਈਲ ਦਾ ਜਿਹੜਾ ਪੀਜ਼ਾ ਆ ਉਹ ਤੁਸੀਂ ਆਰਡਰ ਕਰ ਸਕਦੇ ਹੋ। ਇਹਨਾਂ ਦੀ ਵੈਬਸਾਈਟ www.chicagopizzatwist.com ਦੇ ਉੱਤੇ 10% ਡਿਸਕਾਊਂਟ ਲੈਣ ਦੇ ਲਈ ਕੂਪਨ ਕੋਡ 1313 ਇਸਤੇਮਾਲ ਕਰੋ। ਅਤੇ ਇਸ ਦੇ ਨਾਲ ਕੰਗ ਟਰਾਂਸਪੋਰਟੇਸ਼ਨ ਵਾਲੇ, ਜਿਨ੍ਹਾਂ ਨੂੰ ਇਸ ਟਾਈਮ ਟਰੱਕ ਡਰਾਈਵਰਸ ਦੀ ਜ਼ਰੂਰਤ ਆ, 60 ਸੈਂਟ ਪਰ ਮਾਈਲ ਟਰੱਕ ਡਰਾਈਵਰਸ ਨੂੰ ਜਿਹੜੇ ਉਹ ਮਿਲਣਗੇ। ਪੱਕੇ ਲੋਡ ਹਨ ਇਹਨਾਂ ਦੇ। ਤੁਸੀਂ ਇਹਨਾਂ ਦੇ ਕੋਲੋਂ ਜਿਹੜੇ ਟ੍ਰੇਲਰ ਆ ਉਹ ਵੀ ਰੈਂਟ ਕਰ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਸਨੀ ਕੰਗ 530-301-9929 ਦੇ ਉੱਤੇ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਕਰਦੇ ਹਾਂ ਜੀ ਆਪਾਂ ਸ਼ੁਰੂ। ਕਹਿੰਦੇ ਕੇਜਰੀਵਾਲ ਦੇ ਸਾਂਢੂ ਦਾ ਮੁੰਡਾ ਕਰ ਲਿਆ ਜੀ ਗ੍ਰਿਫਤਾਰ। ਦੇਖੋ, ਇਹ ਦੋ ਝਟਕੇ ਅੱਜ ਲੱਗੇ ਇਹਨਾਂ ਨੂੰ। ਇੱਕ ਤੇ ਹੈਗਾ ਜਿਹੜਾ 139 ਕਰੋੜ ਦਾ ਕਥਿਤ ਘੁਟਾਲੇ ਵਾਲਾ ਮਾਮਲਾ ਜੀ, ਜਿਹਦੇ ਚ ਇਹਨਾਂ ਦੇ ਦੋਸ਼ ਇਹ ਲੱਗਦਾ ਪਿਆ ਕਿ ਜਿਹੜੀ ਮਜ਼ਦੂਰ ਲੇਬਰ ਵੈਲਫੇਅਰ ਬੋਰਡ ਆ, ਉਹਦੇ ਵੱਲੋਂ ਕਾਫੀ ਵੱਡੀ ਤਾਦਾਦ ਦੇ ਵਿੱਚ ਫਰਜ਼ੀ ਮਜ਼ਦੂਰ ਰਜਿਸਟਰਡ ਕਰਕੇ ਉਹਨਾਂ ਨੂੰ ਕਲਿਆਣਕਾਰੀ ਲਾਭ ਦਿੱਤੇ ਗਏ, ਲਾਭਪਾਤਰੀ ਬਣਾਇਆ ਗਿਆ। ਇੱਕ ਉਹ ਦੋਸ਼ ਲੱਗਦਾ ਪਿਆ। ਉਹਦੇ ਵਿੱਚ ਵੀ ਐਂਟੀ ਕਰਪਸ਼ਨ ਬਿਊਰੋ ਨੇ 6 ਧਾਰਾ ਲਾ ਕੇ ਇਹਨਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ। ਇਹਨਾਂ ਤੋਂ ਭਾਵ ਕਿ ਇਹਨਾਂ ਦਾ ਜਿਹੜਾ ਉਹ ਕਿਰਤ ਵਿਭਾਗ ਦਾ ਬੋਰਡ ਆ। ਸੋ ਦੂਜੀ ਅੱਜ ਵੱਡੀ ਖਬਰ ਇਹ ਆ ਗਈ ਕਿ ਸਵੇਰੇ ਕੇਜਰੀਵਾਲ ਦੇ ਜਿਹੜੇ ਸਾਂਢੂ ਸੀਗੇ, ਉਹਨਾਂ ਦੀ ਤੇ ਡੈਥ ਹੋ ਚੁੱਕੀ ਹੈ। ਵੈਸੇ ਪਹਿਲਾਂ ਉਹਨਾਂ ਦੇ ਖਿਲਾਫ ਹੀ ਮਾਮਲਾ ਦਰਜ ਹੋਇਆ ਸੀ। ਉਹਨਾਂ ਦਾ ਨਾਮ ਸੀਗਾ ਸੁਰਿੰਦਰ ਕੁਮਾਰ ਬੰਸਲ। ਤਾਂ ਸੁਰਿੰਦਰ ਕੁਮਾਰ ਬੰਸਲ ਦਾ ਜਿਹੜਾ ਲੜਕਾ ਹੈਗਾ ਵਿਨੇ ਬੰਸਲ, ਇਹਨੂੰ ਗ੍ਰਿਫਤਾਰ ਕਰ ਲਿਆ ਗਿਆ। ਅਸਲ ਦੇ ਵਿੱਚ ਮਾਜਰਾ ਇਹ ਸੀਗਾ ਕਿ ਇੱਕ ਸੰਗਠਨ ਜਿਹਦਾ ਨਾਂ ਸ਼ਾਇਦ ਰੋਡ ਐਂਟੀ ਕਰਪਸ਼ਨ ਆਰਗੇਨਾਈਜੇਸ਼ਨ ਸੀਗਾ, ਤਾਂ ਉਸ NGO ਨੇ ਇੱਕ ਸ਼ਿਕਾਇਤ ਦਿੱਤੀ ਸੀਗੀ। ਸ਼ਿਕਾਇਤ ਦੇ ਵਿੱਚ ਕਿਹਾ ਸੀਗਾ ਕਿ ਅਰਵਿੰਦ ਕੇਜਰੀਵਾਲ ਨੇ ਆਪਣੇ ਸਾਂਢੂ ਸੁਰਿੰਦਰ ਕੁਮਾਰ ਬੰਸਲ ਨੂੰ 2014 ਤੋਂ ਲੈ ਕੇ 2016 ਦੇ ਵਿੱਚ PWD ਦੇ ਕਈ ਨਿਰਮਾਣ ਕੰਮਾਂ ਦੇ ਇਹਨੂੰ ਟੈਂਡਰ ਦਿੱਤੇ ਆ। ਤਾਂ ਇਹਦੇ ਵਿੱਚ ਹੋਇਆ ਕਿ ਕੁਛ ਮਾਮਲੇ ਇਹੋ ਜਿਹੇ ਨਿਕਲ ਆਏ ਜਿਨ੍ਹਾਂ ਦੇ ਵਿੱਚ ਕਿਤੇ ਨਾ ਕਿਤੇ ਗੜਬੜ ਝਾਲਾ ਨਜ਼ਰ ਆਇਆ। ਖਾਸ ਤੌਰ ਤੇ ਇੱਕ ਕੰਪਨੀ ਸੀਗੀ ਜਿਹਦਾ ਨਾਮ ਰੇਨੂ ਕੰਸਟਰਕਸ਼ਨ ਸੀਗਾ। ਇਹ ਕੰਪਨੀ ਜਿਹੜੀ ਸੀਗੀ ਇਹ ਕੇਜਰੀਵਾਲ ਦੇ ਸਾਂਢੂ ਨੇ ਬਣਾਈ ਹੋਈ ਸੀਗੀ। ਤਾਂ ਇੱਕ ਹੋਰ ਕੰਪਨੀ ਵਿੱਚ ਨਿਕਲ ਆਈ ਮਹਾਦੇਵ ਇੰਪੈਕਸ। ਇਹਨਾਂ ਦੋਨਾਂ ਕੰਪਨੀਆਂ ਦਾ ਜਿਹੜੇ ਮਾਲਕ ਸਨ ਉਹ ਬੰਸਲ ਸਾਹਿਬ ਸੀ, ਤੇ ਇਹਨਾਂ ਦੇ ਵਿੱਚ ਜਿਹੜੀ ਪਾਰਟਨਰਸ਼ਿਪ ਸੀਗੀ ਉਹ ਇਹਦੇ ਮੁੰਡੇ ਦੀ ਸੀਗੀ। ਇਸੇ ਕਰਕੇ ਮੁੰਡੇ ਦਾ ਨਾਂ ਆਇਆ। ਮਾਜਰਾ ਇਹ ਸੀਗਾ ਕਿ ਜਿਹੜੀ ਰੇਨੂ ਕੰਸਟਰਕਸ਼ਨ ਕੰਪਨੀ ਸੀਗੀ ਉਹਨੇ ਦਿਖਾਇਆ ਸੀਗਾ ਕਿ ਮਹਾਦੇਵ ਕੰਪਨੀ ਤੋਂ ਅਸੀਂ ਸੀਮੈਂਟ ਤੇ ਲੋਹਾ ਚੁੱਕਿਆ ਉਸ ਕੰਪਨੀ ਤੋਂ, ਜਦਕਿ ਜਿਹੜੀ ਉਹ ਮਹਾਦੇਵ ਕੰਪਨੀ ਸੀਗੀ ਜਿਹਦੇ ਵਿੱਚ ਸੁਰਿੰਦਰ ਬੰਸਲ ਦਾ ਮੁੰਡਾ ਜਿਹੜਾ ਵਿਨੇ ਬੰਸਲ 50% ਦਾ ਪਾਰਟਨਰ ਸੀਗਾ, ਉਸ ਕੰਪਨੀ ਨੇ ਪੁੱਛਗਿੱਛ ਦੇ ਵਿੱਚ ਕੋਈ ਸੰਤੋਸ਼ਜਨਕ ਜਵਾਬ ਨਹੀਂ ਦਿੱਤਾ। ਔਰ ਇਹਦੇ ਮੁੰਡੇ ਤੋਂ ਜਦੋਂ ਪੁੱਛਗਿੱਛ ਹੋਈ ਨਾ ਹੀ ਉਹਨੇ ਕੋਈ ਚੱਜ ਦਾ ਜਵਾਬ ਦਿੱਤਾ। ਬਾਅਦ ਵਿੱਚ ਜਦੋਂ ਜਾਂਚ ਪੜਤਾਲ ਅੱਗੇ ਵਧੀ ਤੇ ਮਹਾਦੇਵ ਕੰਪਨੀ ਨੇ ਜਿਹੜਾ ਸੇਲ ਟੈਕਸ ਵਿਭਾਗ ਨੂੰ ਆਪਣਾ ਬਿਊਰਾ ਦਿੱਤਾ ਸੀਗਾ, ਉਹਦੇ ਵਿੱਚ ਨਾ ਤੇ ਕੋਈ ਕਾਰੋਬਾਰ ਵਿਖਾਇਆ, ਨਾ ਹੀ ਕਿਸੇ ਮਾਲ ਨੂੰ ਲਿਆ, ਨਾ ਹੀ ਕਿਸੇ ਮਾਲ ਨੂੰ ਦਿੱਤਾ ਦਰਸਾਇਆ। ਤਾਂ ਇੱਥੋਂ ਬਾਅਦ ਫਿਰ ਜਿਹੜਾ ਇਹ ਕੰਮਕਾਰ ਸੀਗਾ ਉਹ ਅੱਗੇ ਵੱਧਦਾ ਗਿਆ। ਯਾਨੀ ਇਹ ਪਾਇਆ ਗਿਆ ਇਸ ਮਾਮਲੇ ਦੇ ਵਿੱਚ ਕਿ ਜੋ ਜਲ ਨਿਕਾਸੀ ਨੂੰ ਲੈ ਕੇ ਗਲੀਆਂ ਨਾਲੀਆਂ ਬਣਾਈਆਂ ਜਾਂਦੀਆਂ, ਤਾਂ ਜਿਹੜੇ ਨਾਲੇ ਬਣਾਏ ਗਏ ਛੋਟੀਆਂ ਜਿਹਨਾਂ ਨੂੰ ਆਪਾਂ ਨਾਲੀਆਂ ਕਹਿੰਦੇ ਹਾਂ, ਤਾਂ ਇਹ ਜਿਹੜਾ ਪਾਣੀ ਦੀ ਨਿਕਾਸੀ ਵਾਲਾ ਕੰਮਕਾਰ ਕੀਤਾ ਗਿਆ ਸੀ, ਅਸਲ ਦੇ ਵਿੱਚ ਇਹ ਕਾਗਜ਼ਾਂ ਦੇ ਵਿੱਚ ਦਰਸਾ ਕੇ ਫਰਜ਼ੀ ਬਿੱਲਾਂ ਦੇ ਸਾਰੇ ਕਰੋੜਾਂ ਰੁਪਈਆ ਜਿਹੜਾ ਉਹ ਲੈ ਲਿਆ ਗਿਆ। ਹੁਣ
ਅਰਵਿੰਦ ਕੇਜਰੀਵਾਲ ਦੋਹਰੇ ਨਿਸ਼ਾਨੇ ਤੇ। ਇੱਕ ਤੇ ਇਹ ਦੋਸ਼ ਲੱਗਦਾ ਕਿ ਰਿਸ਼ਤੇਦਾਰਾਂ ਦਾ ਪੱਖ ਪੂਰਿਆ, ਇਹਨੇ ਇਹਨਾਂ ਨੂੰ ਟੈਂਡਰ ਦਵਾਏ, ਠੇਕੇ ਦਵਾਏ। ਦੂਸਰਾ ਇਹ ਦੋਸ਼ ਲੱਗਦਾ ਕਿ ਫਰਜ਼ੀ ਬਿੱਲਾਂ ਤੇ ਅਦਾਇਗੀ ਕਰ ਦਿੱਤੀ। ਇੱਕ ਪਾਸੇ ਉਹ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਨਕਲੀ ਮਜ਼ਦੂਰਾਂ ਵਾਲਾ ਘੁਟਾਲਾ ਸਾਹਮਣੇ ਆ ਰਿਹਾ, ਦੂਸਰਾ ਇਹ ਹੁਣ ਇਹ ਸਰਕਾਰ ਜਿਹੜੀ ਹੈ ਆਮ ਆਦਮੀ ਪਾਰਟੀ ਦੀ, ਉਹ ਤੇ ਡਿਨਾਈ ਕਰਦੀ ਪਈ ਹੈ। ਇਹ ਤੇ ਕਹਿੰਦੇ ਪਏ ਆ ਕਿ ਸਾਨੂੰ ਹਮੇਸ਼ਾ ਦੀ ਤਰ੍ਹਾਂ ਬਦਨਾਮ ਕੀਤਾ ਜਾ ਰਿਹਾ, ਸਾਨੂੰ ਹਮੇਸ਼ਾ ਦੀ ਤਰ੍ਹਾਂ ਫਸਾਇਆ ਜਾ ਰਿਹਾ। ਪਰ ਅਸਲ ਦੇ ਵਿੱਚ ਹੁਣ ਜੋ ਕੁਝ ਵੀ ਹੋਣਾ ਉਹ ਅੱਗੇ ਜਾ ਕੇ ਅਦਾਲਤ 'ਚ ਹੋਣਾ, ਕਿਉਂਕਿ FIR ਹੋ ਗਈ, ਇੱਕ ਮਾਮਲੇ 'ਚ ਗ੍ਰਿਫਤਾਰੀ ਹੋ ਗਈ ਹੈ। ਦੂਸਰਾ ਮਾਮਲਾ ਜਿਹੜਾ 139 ਕਰੋੜ ਵਾਲਾ, ਉਹਦੇ ਵਿੱਚ ਵੀ ਇੱਕ FIR ਹੋ ਗਈ ਹੈ ਔਰ ਪੁੱਛ ਪੜਤਾਲ ਸ਼ੁਰੂ ਹੋ ਚੁੱਕੀ ਆ। ਇਹ ਹੁਣ ਕਾਹਤੋਂ ਹੋਈ ਹੈ? ਕਿਉਂਕਿ ਇਹ ਤੁਸੀਂ ਵੀ ਜਾਣਦੇ ਹੋ, ਸਾਰਿਆਂ ਨੂੰ ਪਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਇਲੈਕਸ਼ਨ ਹੈ 2019 ਦਾ। ਭਾਵੇਂ ਕਾਰਵਾਈ ਜਿੱਦਾਂ ਮਰਜ਼ੀ ਹੈ, ਚਾਹੇ ਸਿਆਸਤ ਤੋਂ ਪ੍ਰੇਰਿਤ ਹੋਵੇ, ਚਾਹੇ ਉਹ ਆਜ਼ਾਦਾਨਾ ਢੰਗ ਦੇ ਨਾਲ ਹੋਵੇ, ਪਰ ਇਹਨਾਂ ਚੀਜ਼ਾਂ ਦਾ ਕਿਤੇ ਨਾ ਕਿਤੇ ਲਾਹਾ ਜ਼ਰੂਰ ਕੱਟਿਆ ਜਾਊਗਾ ਆਉਣ ਵਾਲੇ ਸਮੇਂ 'ਚ। ਸ਼ਾਇਦ ਮੈਸੇਜ ਦੇਣ ਦਾ ਯਤਨ ਕੀਤਾ ਜਾਊਗਾ, ਜਿਵੇਂ ਅੱਗੇ ਚਿਦੰਬਰਮ ਦੇ ਮੁੰਡੇ ਦੇ ਖਿਲਾਫ ਕਾਰਵਾਈ ਕੀਤੀ ਆ, ਹੁਣ ਕੇਜਰੀਵਾਲ ਦੇ ਰਿਸ਼ਤੇਦਾਰ ਦੇ ਨੇੜਲੇ ਰਿਸ਼ਤੇਦਾਰ ਦੇ ਖਿਲਾਫ ਕਾਰਵਾਈ ਹੋ ਗਈ ਆ। ਤਾਂ ਇੱਕ ਮੈਸੇਜ ਜ਼ਰੂਰ ਦਿੱਤਾ ਜਾਊਗਾ ਕਿ ਦੇਖੋ ਅਸੀਂ ਰਿਸ਼ਵਤਖੋਰੀ ਦੇ ਖਿਲਾਫ, ਭ੍ਰਿਸ਼ਟਾਖੋਰੀ ਦੇ ਖਿਲਾਫ ਜੰਗ ਵਿੱਢੀ ਹੈ ਤੇ ਵੱਡੇ ਵੱਡੇ ਮਗਰਮੱਛਾਂ ਨੂੰ ਵੀ ਹੱਥ ਪਾਈ ਜਾਂਦੇ ਆ। ਜੀ ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, ਕਹਿੰਦੇ ਮੋਦੀ ਦੇ ਰੁਝੇਵਿਆਂ ਤੋਂ ਸੁਪਰੀਮ ਕੋਰਟ ਵਾਹਵਾ ਤੱਤੀ ਹੋਈ ਆ। ਨਾਲੇ ਕਰਨਾਟਕਾ ਇਲੈਕਸ਼ਨਾਂ ਦਾ ਕਿੱਦਾਂ ਚੱਲ ਰਿਹਾ ਜੀ ਉੱਥੇ? ਕਰਨਾਟਕ ਇਲੈਕਸ਼ਨ ਦੀ ਜੇ ਆਪਾਂ ਗੱਲ ਕਰ ਲਈਏ ਤੇ ਉੱਥੇ ਤੇ ਹੁਣ ਕੁੰਡੀਆਂ ਦੇ ਸਿੰਘ ਫਸੇ ਪਏ ਆ। ਬਸ ਘੰਟਿਆਂ ਕੁ ਦੀ ਗੱਲ ਹੀ ਆ, ਕੁਛ ਘੰਟੇ ਹੀ ਰਹਿ ਗਏ ਆ। 12 ਤਰੀਕ ਨੂੰ ਉੱਥੇ ਇਲੈਕਸ਼ਨ ਹੋ ਜਾਣਾ। ਅੱਜ ਚੋਣ ਪ੍ਰਚਾਰ ਉੱਥੇ ਖਤਮ ਹੋ ਗਿਆ। ਉੱਥੇ ਪਹਿਲਾਂ ਜਿੱਦਾਂ ਭਾਰਤੀ ਜਨਤਾ ਪਾਰਟੀ ਇੱਕ ਤਰਫਾ ਜੰਗ ਜਿੱਤਦੀ ਨਜ਼ਰ ਆਉਂਦੀ ਸੀਗੀ, ਪਰ ਐਨ ਸਮੇਂ ਤੇ ਜਦੋਂ ਇਹ ਅੱਗੇ ਇਲੈਕਸ਼ਨ ਵਧਿਆ, ਉਦੋਂ ਉਹ ਜਿਹੜੀ ਇੱਕ ਛਵੀ ਬਣੀ ਸੀਗੀ ਭਾਰਤੀ ਜਨਤਾ ਪਾਰਟੀ ਦੀ ਕਿ ਇਹ ਇਸ ਰਣ ਦੇ ਵਿੱਚ ਜੇਤੂ ਹੋ ਗੁਜ਼ਰਨਗੇ, ਉਹ ਛਵੀ ਕਿਤੇ ਨਾ ਕਿਤੇ ਘਟੀ ਆ, ਉਮੀਦ ਵੀ ਘਟੀ ਆ। ਕਿਉਂਕਿ ਦੇਖੋ ਜਿਵੇਂ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਤੇ ਅਕਾਲੀਆਂ ਦੇ ਗੱਠਜੋੜ ਨੂੰ ਇੱਕ ਚਿਹਰੇ ਨਾਲ ਟਕਰਾਉਣਾ ਪਿਆ ਸੀਗਾ, ਉਹ ਚਿਹਰਾ ਸੀਗਾ ਕੈਪਟਨ ਅਮਰਿੰਦਰ ਸਿੰਘ। ਇੱਥੇ ਕਾਂਗਰਸ ਨਹੀਂ ਸੀ, ਸਿੱਧੇ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਸੀ ਇਹਨਾਂ ਦੇ ਰਸਤੇ ਦੇ ਵਿੱਚ, ਤਾਂ ਕੈਪਟਨ ਅਮਰਿੰਦਰ ਸਿੰਘ ਨੇ ਰੋਕਿਆ ਇਹਨਾਂ ਨੂੰ। ਤਾਂ ਉਦਾਂ ਹੀ ਜਿੱਦਾਂ ਬਿਹਾਰ ਦੇ ਵਿੱਚ ਇਹ ਰੁਕ ਗਏ ਸੀਗੇ, ਕਿਉਂਕਿ ਉੱਥੇ ਦੋ ਚਿਹਰੇ ਸਾਹਮਣੇ ਸਨ, ਨਿਤਿਸ਼ ਕੁਮਾਰ ਸੀ, ਲਾਲੂ ਸੀਗਾ। ਫਿਰ ਜੇ ਆਪਾਂ ਹੁਣ ਇੱਥੇ ਦੀ ਗੱਲ ਕਰੀਏ, ਇੱਥੇ ਵੀ ਕਾਂਗਰਸ ਦੇ ਨਾਲ ਇਹਨਾਂ ਦਾ ਮੁਕਾਬਲਾ ਘੱਟ ਨਜ਼ਰ ਆਉਂਦਾ, ਸਿੱਧਾ ਰਵੱਈਏ ਨਾਲ ਸਿੱਧਾ ਮਾਮਲਾ ਇਹਨਾਂ ਦਾ ਨਜ਼ਰ ਆਉਂਦਾ, ਕਿਉਂਕਿ ਸਿੱਧਾ ਰਵੱਈਆ ਉੱਥੇ ਚਿਹਰਾ ਹੈਗਾ ਕਾਂਗਰਸ ਦੇ ਕੋਲ। ਸੋ ਇਸ ਕਰਕੇ ਇਹ ਜਿਹੜਾ ਪਹਿਲਾਂ ਸਮਝਦੇ ਸਨ, ਹਾਲਾਂਕਿ ਹੁਣ ਵੀ ਇਹਨਾਂ ਅਮਿਤ ਸ਼ਾਹ ਨੇ ਬਿਆਨ ਦਿੱਤਾ, ਇਹ ਕਹਿੰਦਾ ਕਿ 130 ਦੇ ਕਰੀਬ ਅਸੀਂ ਸੀਟਾਂ ਲੈ ਜਾਣੀਆਂ। ਵੈਸੇ ਗੁਜਰਾਤ 'ਚ ਵੀ ਇਹ ਕਹਿੰਦਾ 150 ਲੈ ਜਾਵਾਂਗੇ। ਬਾਅਦ ਦੇ ਵਿੱਚ ਸਿਰ ਜਿਹਾ ਖੁਰਕ ਕੇ ਚਲਾ ਜਾਂਦਾ ਪੱਤਰਕਾਰਾਂ ਦੇ ਕੋਲ ਉੱਠ ਕੇ। ਸੋ ਹੁਣ ਵੀ ਕਹਿੰਦਾ, ਪਰ ਜਿਹੜਾ ਸਿੱਧਾ ਰਵੱਈਆ, ਜਿਸ ਤਰ੍ਹਾਂ ਉਹਨੇ ਐਨ ਮੌਕੇ ਤੇ ਲਿੰਗਾਇਤ ਸਮੁਦਾਇ ਨੂੰ ਸਪੋਰਟ ਕੀਤੀ, ਉਹਨਾਂ ਨੂੰ ਅੱਡ ਧਰਮ ਵਜੋਂ ਮਾਨਤਾ ਦਿੱਤੀ, ਔਰ ਹਾਲਾਂਕਿ ਉਹ ਮਾਮਲਾ ਜਿਹੜਾ ਕੇਂਦਰ ਤੇ ਖੋਲਿਆ, ਉਹਨੇ ਕਾਫੀ ਕੁਛ ਇਹੋ ਜਿਹਾ ਕਰ ਦਿੱਤਾ ਕਿ ਜਿਹੜਾ ਇਹਨਾਂ ਦੇ ਰਸਤੇ ਦਾ ਰੋੜਾ ਉਹ ਬਣ ਗਿਆ। ਜਿੱਤ ਜਿਹੜੀ ਹੈ ਸਪਸ਼ਟ ਰੂਪ ਦੇ ਵਿੱਚ ਹਾਲੇ ਤੇ ਆਪਾਂ ਕੁਛ ਨਹੀਂ ਕਹਿ ਸਕਦੇ ਕਿ ਕੌਣ ਹਾਸਿਲ ਕਰੂਗਾ, ਪਰ ਇਹ ਜ਼ਰੂਰ ਹੈ ਕਿ ਮੈਚ ਫਸ ਗਿਆ ਉੱਥੇ ਜੀ। ਜਿੱਤੂਗਾ ਹਾਰੂਗਾ ਕੌਣ, ਇਹ ਆਪਣੀ ਥਾਂ। ਔਰ ਦੂਸਰੀ ਗੱਲ ਇਹ ਹੈ ਕਿ ਉੱਥੇ ਇੱਕ ਤੀਜੀ ਵੀ ਹੈਗੀ ਹੈ ਜਿਹੜੀ ਦੇਵਗੌੜਾ ਦੀ ਪਾਰਟੀ ਆ, ਉਹ ਕਿੰਨੀਆਂ ਸੀਟਾਂ ਲੈ ਕੇ ਜਾਂਦੀ ਆ, ਇਹ ਵੀ ਬੜਾ ਮਹੱਤਵਪੂਰਨ ਰਹੂਗਾ ਕੰਮ, ਕਿ ਕਿਹਨੂੰ ਉਹ ਨੁਕਸਾਨ ਪਹੁੰਚਾਉਂਦੀ ਆ। ਔਰ ਦੂਜੀ ਗੱਲ ਹੈ ਜੇ ਮੁੜ ਕੇ ਜਦੋਂ ਵਿੱਚ ਮੁਕਾਬਲਾ ਫਸ ਗਿਆ, ਨਾ ਉਧਰ ਨਾ ਉਧਰ, ਤਾਂ ਫਿਰ ਉਹ ਕਿੰਗ ਕਿਹਨੂੰ ਬਣਾਉਂਦੇ ਆ, ਯਾਨੀ ਕਿੰਗ ਮੇਕਰ ਭੂਮਿਕਾ ਜਿਹੜੀ ਆ ਉਹ ਉਹਨਾਂ ਦੇ ਹੱਥ 'ਚ ਰਹੂਗੀ। ਤਾਂ ਕਿੰਗ ਕਿਹਨੂੰ ਬਣਾਉਂਦੇ, ਤਾਜ ਕਿਹਦੇ ਸਿਰ ਤੇ ਰੱਖਦੇ ਆ, ਫਿਰ ਉਹ ਦਰਮਦਾਰ ਸਾਰਾ ਉਹਨਾਂ ਤੇ ਰਹੂਗਾ। ਖੈਰ ਦੂਜੀ ਚੀਜ਼ ਜਿਹੜੀ ਇੱਥੇ ਆ ਰਹੀ ਆ, ਇਹ ਜਿਹੜਾ ਇਹਨਾਂ ਦਾ ਰੁਝੇਵਾਂ, ਮੋਦੀ ਸਾਹਿਬ ਦਾ ਰੁਝੇਵਾਂ ਤੇ ਖਾਸਾ ਜ਼ਿਆਦਾ ਰੁਝੇਵਾਂ, ਔਰ ਇਹਨਾਂ ਦੇ ਰੁਝੇਵੇਂ ਤੋਂ ਇਕੱਲੀ ਸੁਪਰੀਮ ਕੋਰਟ ਹੀ ਨਹੀਂ, ਉਹ ਕਹਿੰਦੇ ਕਿ ਇੱਕ ਚੁਟਕਲਾ ਵੀ ਚੱਲਦਾ ਇੱਥੇ। ਉਹ ਕਹਿੰਦੇ ਪਾਇਲਟ ਵੀ ਅੱਕ ਗਿਆ। ਇੱਕ ਦਿਨ ਨੇ ਪੁੱਛਿਆ ਮੋਦੀ ਸਾਹਿਬ ਨੇ ਕਿ ਕੋਈ ਆਪਣਾ ਦੌਰਾ ਦੂਰਾ ਰਹਿ ਗਿਆ ਕਿਸੇ ਦੇਸ਼ ਦਾ, ਉਹ ਕਹਿੰਦਾ ਜੀ ਹੁਣ ਤੇ ਹੱਟ ਹੈ ਕਿ ਰਹਿ ਗਿਆ, ਦਿਲ ਦਾ ਦੌਰਾ ਹੀ ਮੈਨੂੰ ਰਹਿ ਗਿਆ ਪੈਣ ਵਾਲਾ, ਬਾਕੀ ਸਾਰੇ ਦੌਰੇ ਆਪਾਂ ਕਰ ਰਹੇ ਹਾਂ। ਇਹ ਮਾਮਲਾ ਕੀ ਸੀਗਾ ਕਿ ਇੱਕ ਪੁਲ ਬਣਾਇਆ ਗਿਆ, ਪੁਲ ਵੈਸੇ ਕਾਫੀ ਬਣੇ ਆ ਉਸ ਮਾਮਲੇ ਦੇ ਵਿੱਚ, ਇੱਕ ਪੁਲ ਸਪੈਸ਼ਲੀ ਬਣਾਇਆ ਗਿਆ ਜਿਹੜਾ ਕਿ ਯੂਪੀ ਨੂੰ ਜਾਣ ਵਾਲੇ ਜਿਹੜੇ ਵਾਹਨ ਹੈ, ਜਿਹੜੇ ਖਾਸ ਤੌਰ ਤੇ ਹਰਿਆਣੇ 'ਚ ਜਾਂਦੇ ਆ, ਉਹਨਾਂ ਨੂੰ ਬਾਈਪਾਸ ਕਰ ਦਿੰਦਾ। ਤਾਂ ਇਹ ਇੱਕ ਬਣਾਇਆ ਗਿਆ, ਕਾਫੀ ਐਕਸਪ੍ਰੈਸ ਵੇ ਵੱਡਾ ਬਣਾਇਆ ਗਿਆ। ਤਾਂ ਉਹ ਉਦਘਾਟਨ ਕਰਨਾ ਹੈ ਇਸ ਚੀਜ਼ ਦਾ ਮੋਦੀ ਸਾਹਿਬ ਨੇ। ਇਹਨਾਂ ਨੇ ਪਿਛਲੀ ਤਰੀਕ ਤੇ ਜਾ ਕੇ ਕਿਹਾ ਸੀਗਾ 18 ਅਪ੍ਰੈਲ ਨੂੰ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਕਿ ਦੇਖੋ ਜੀ ਸੜਕ ਦਾ ਕੰਮ ਮੁਕੰਮਲ ਹੋ ਗਿਆ, ਕੋਈ ਪੁਲ ਦਾ ਰਹਿੰਦਾ, ਪੁਲ ਵੀ ਹੁਣ ਮੁਕੰਮਲ ਹੋ ਗਿਆ।
ਫਿਰ ਐਤਕੀ ਤਰੀਕ ਤੇ ਜਾ ਕੇ ਕਹਿੰਦੇ ਜੀ ਦੇਖੋ ਪ੍ਰਧਾਨ ਮੰਤਰੀ ਸਾਹਿਬ ਦੇ ਦਫ਼ਤਰ ਤੋਂ ਸਾਨੂੰ ਹਾਲੇ ਕੋਈ ਤਰੀਕ ਨਹੀਂ ਮਿਲਦੀ ਪਈ, ਇਸ ਕਰਕੇ ਅਸੀਂ ਉਦਘਾਟਨ ਨਹੀਂ ਕਰ ਸਕਦੇ ਹਾਲੇ, ਸੋ ਥੋੜਾ ਜਿਹਾ ਇੰਤਜ਼ਾਰ ਕਰੋ। ਫਿਰ ਇਹ ਸੁਣ ਕੇ ਤੇ ਸੁਪਰੀਮ ਕੋਰਟ ਦੇ ਜਿਹੜੇ ਜੱਜ ਸਨ ਉਹ ਉੱਬਲ ਪਏ, ਉਹ ਕਹਿੰਦੇ ਕਿ ਤਮਾਸ਼ਾ ਕੀ ਨਾ ਰੱਖਿਆ ਤੁਸੀਂ। ਇਹ ਮੀਡੀਆ ਰਿਪੋਰਟਾਂ ਤੇ ਦੱਸਦੀਆਂ ਪਈਆਂ ਕਿ ਮੋਦੀ ਸਾਹਿਬ ਦਾ ਰੁਝੇਵਾਂ ਹਾਲੇ ਹੋਰ ਲੰਮਾ ਚੱਲੂਗਾ। ਇਹਦਾ ਮਤਲਬ ਆ ਕਿ ਮੋਦੀ ਸਾਹਿਬ ਉਦਘਾਟਨ ਨਹੀਂ ਕਰਨਗੇ, ਲੋਕ ਜਿਹੜੇ ਆ ਉਹ ਇਸੇ ਤਰ੍ਹਾਂ ਹੀ ਆਪਣੀਆਂ ਤਕਲੀਫਾਂ ਦੇ ਨਾਲ ਜੂਝਦੇ ਰਹਿਣਗੇ। ਕਿਉਂਕਿ ਦੇਖੋ ਇਹ ਜਿਹੜਾ ਬਾਈਪਾਸ ਹੈ ਇੱਕ ਤਰ੍ਹਾਂ ਨਾਲ ਬਹੁਤ ਵੱਡੀ ਨਿਜ਼ਾਤ ਦੇ ਸਕਦਾ ਦਿੱਲੀ ਨੂੰ, ਕਿਉਂਕਿ ਬਹੁਤ ਸਾਰਾ ਟ੍ਰੈਫਿਕ ਜਿਹੜਾ ਯੂਪੀ 'ਚ ਜਾਣ ਵਾਲਾ ਵਾਇਆ ਹਰਿਆਣਾ ਉਹ ਬਾਰ-ਬਾਰ ਨਿਕਲ ਜਾਊਗਾ। ਉਹ ਕਹਿੰਦੇ ਕਿ ਏਡੀ ਵੱਡੀ ਸਹੂਲਤ ਹੈ ਲੋਕਾਂ ਲਈ, ਦਿੱਲੀ ਲਈ ਵੀ, ਦੂਸਰੇ ਲੋਕਾਂ ਲਈ ਵੀ, ਤਾਂ ਤੁਸੀਂ ਇਸ ਤਰ੍ਹਾਂ ਦੀ ਰਜਿੰਦਗੀ ਕਿਉਂ ਵਰਤਦੇ ਪਏ ਹੋ। ਸੁਪਰੀਮ ਕੋਰਟ ਨੇ ਸਾਫ਼ ਤੌਰ ਤੇ ਕਿਹਾ ਕਿ 31 ਮਈ ਤੱਕ ਡਿੱਕਾਂਗੇ, ਜੇ ਤੇ ਮੋਦੀ ਸਾਹਿਬ ਆ ਗਏ ਤਾਂ ਠੀਕ ਆ, ਨਹੀਂ ਤੇ 1 ਜੂਨ ਤੋਂ ਇਸ ਸੜਕ ਨੂੰ ਚਾਲੂ ਕਰ ਦਿਓ, ਕੋਈ ਆਵੇ ਜਾਂ ਨਾ ਆਵੇ ਕੋਈ ਜੁਰਮਾਨਾ ਨਹੀਂ ਹੈ ਜੀ। ਸੋ ਸਿੱਧੇ ਤੌਰ ਤੇ ਉਹਨਾਂ ਨੇ ਕਹਿ ਦਿੱਤਾ ਕਿ ਨਰਿੰਦਰ ਮੋਦੀ ਦੀ ਉਡੀਕ ਲਾਜ਼ਮੀ ਨਹੀਂ, ਹਾਂ 31 ਮਈ ਤੱਕ ਡਿੱਕਾਂਗੇ, 1 ਜੂਨ ਤੋਂ ਬਾਅਦ ਇਹ ਸੜਕ ਜਿਹੜੀ ਹੈ ਚਾਲੂ ਸਮਝੀ ਜਾਵੇ। ਸੋ ਹੁਣ ਆਉਣ ਵਾਲੇ ਦਿਨਾਂ 'ਚ ਹੋ ਸਕਦਾ ਕਿ ਜਲਦੀ ਇੱਕ ਇੰਚੀ ਲੈ ਕੇ ਉੱਥੇ ਫੀਤਾ ਕੱਟਣ ਪਹੁੰਚ ਜਾਣ। ਉਹਦਾ ਵੈਸੇ ਕੰਮ ਇਹਨਾਂ ਨੇ 2-4 ਹੀ ਕੀਤੇ ਆ, ਭ੍ਰਮਣ ਕੀਤਾ ਪੂਰੇ ਸੰਸਾਰ ਦਾ, ਉਸ ਤੋਂ ਬਾਅਦ ਫੀਤੇ ਕੱਟੇ ਜਾਂ ਫੋਟੋ ਸੈਸ਼ਨ ਕਰਵਾਇਆ। ਤਾਂ ਮੇਰੇ ਖਿਆਲ ਦੇ ਨਾਲ ਇਹ ਆਪਣੇ ਆਪ ਨੂੰ ਪ੍ਰਧਾਨ ਸੇਵਕ ਕਹਿੰਦੇ ਆ, ਪ੍ਰਧਾਨ ਸੇਵਕ ਨਹੀਂ ਤੇ ਅਸਲ ਦੇ ਵਿੱਚ ਪ੍ਰਚਾਰ ਸੇਵਕ ਵੀ ਬਣੇ ਪਏ ਆ। ਕਿਉਂਕਿ ਕਦੇ ਜੰਮੂ ਕਸ਼ਮੀਰ ਦਾ ਇਲੈਕਸ਼ਨ, ਕਦੇ ਗੁਜਰਾਤ ਦਾ ਇਲੈਕਸ਼ਨ, ਕਦੇ ਬਿਹਾਰ ਦਾ ਇਲੈਕਸ਼ਨ, ਕਦੇ ਉੱਤਰ ਪ੍ਰਦੇਸ਼ ਦਾ ਇਲੈਕਸ਼ਨ, ਕਦੇ ਕਰਨਾਟਕ ਦਾ ਇਲੈਕਸ਼ਨ ਦੇ ਵਿੱਚ ਹੀ ਇਹ ਸਭ ਕੁਛ ਆ ਜਿਹੜਾ ਉਹ ਗੂੰਜ ਲੈਂਦੇ ਆ। ਔਰ ਇਹਨਾਂ ਦੇ ਨਾਲ ਜਿਹੜੀ ਸਾਰੀ ਕੈਬਨਿਟ ਹੁੰਦੀ ਹੈ ਦਿੱਲੀ ਦੀ ਉਹ ਵੀ ਚਲੇ ਜਾਂਦੀ ਆ। ਮੋਦੀ ਸਾਹਿਬ ਨੂੰ ਇਹਨਾਂ ਚੀਜ਼ਾਂ ਤੋਂ ਥੋੜਾ ਜਿਹਾ ਹਟ ਕੇ ਦੇਸ਼ ਲਈ ਵੀ ਸਮਾਂ ਕੱਢਣਾ ਚਾਹੀਦਾ, ਦੇਸ਼ ਦੀ ਜਨਤਾ ਲਈ ਵੀ ਸਮਾਂ ਕੱਢਣਾ ਚਾਹੀਦਾ। ਜੇ ਰੁਝੇਵਾਂ ਤੇ ਜਿਨ੍ਹਾਂ ਨੇ ਉੱਥੇ ਇਸ ਐਕਸਪ੍ਰੈਸ ਵੇ ਨੂੰ ਸ਼ੁਰੂ ਕੀਤਾ ਜਾਂ ਬਣਾਇਆ, ਇੱਥੋਂ ਤੱਕ ਪਹੁੰਚਾਇਆ, ਉੱਥੇ 4 ਮਜ਼ਦੂਰ ਖੜੇ ਕਰਕੇ ਫੀਤਾ ਕਟਾ ਦੇਣੇ ਕਿੱਡੀ ਕੋਈ ਗੱਲ ਆ। ਨਾਲੇ ਮੋਦੀ ਸਾਹਿਬ ਦਾ ਜਿਹੜਾ ਖਰਚਾ ਉਹ ਬਚ ਜਾਊਗਾ, ਕਿੰਨੇ ਲੱਖਾਂ ਰੁਪਏ ਖਰਚਾ ਇਹਦੇ ਸਿਰਫ ਫੀਤਾ ਕੱਟਣ ਤੇ ਆ ਜਾਣਾ। ਜੀ 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 ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, ਕਰਜ਼ ਸੈਟਲਮੈਂਟ ਦੇ ਮਾਮਲਾ ਹਾਈ ਕੋਰਟ ਦੇ ਵਿੱਚ ਜਿਹੜਾ ਪਹੁੰਚਿਆ, ਉਹ ਹਾਈ ਕੋਰਟ ਦੇ ਵਿੱਚ ਕਿਸਾਨ ਖੁਦਕੁਸ਼ੀਆਂ ਨੂੰ ਲੈ ਕੇ ਅੱਗੇ ਵੀ ਇੱਕ ਸੁਣਵਾਈ ਹੋਈ ਆ, ਪਰ ਉਹ ਬਾਅਦ ਦੇ ਵਿੱਚ ਪਟੀਸ਼ਨ ਕਰਤਾ ਨੇ ਪਟੀਸ਼ਨ ਵਾਪਸ ਲੈ ਲਈ ਸੀਗੀ। ਹੁਣ ਇੱਕ ਪਟੀਸ਼ਨ ਜਿਹੜੀ ਆ ਉਹ ਹੋਰ ਚੱਲਦੀ ਆ, ਇਹ ਸੈਟਲਮੈਂਟ ਨੂੰ ਲੈ ਕੇ ਆ। ਅਸਲ ਦੇ ਵਿੱਚ ਕੀ ਆ ਕਿ ਲੁਧਿਆਣੇ ਦੇ ਕੋਈ ਜਸਪੀਤ ਸਿੰਘ ਗਿੱਲ ਆ, ਉਹਨਾਂ ਨੇ ਇੱਕ ਪਟੀਸ਼ਨ ਪਾਈ ਆ ਕਿ ਕਰਜ਼ੇ ਦੇ ਚੱਲਦਿਆਂ ਔਸਤਨ 1 ਦਿਨ ਦੇ ਵਿੱਚ 2 ਕਿਸਾਨ ਪੰਜਾਬ ਅੰਦਰ ਖੁਦਕੁਸ਼ੀਆਂ ਕਰਦੇ ਆ। ਹੁਣ ਇਹਨਾਂ ਨੇ ਉਹ ਜਿਹੜਾ ਇਹਨਾਂ ਨੇ ਕਾਨੂੰਨ ਬਣਾਇਆ ਸੀਗਾ, ਖਾਸ ਤੌਰ ਤੇ ਪੰਜਾਬ ਸਰਕਾਰ ਨੇ 1934 ਵਾਲਾ ਕਾਨੂੰਨ ਭੰਗ ਕਰਕੇ ਤੋੜ ਕੇ ਉਸ ਤੋਂ ਬਾਅਦ ਜਿਹੜਾ ਨਵਾਂ ਕਾਨੂੰਨ ਬਣਾਇਆ ਸੀ, ਜਿਹਦੇ ਵਿੱਚ ਇਹਨਾਂ ਨੇ ਆਖਿਆ ਸੀਗਾ ਕਿ ਅਸੀਂ ਟ੍ਰਿਬਿਊਨਲ ਬਣਾਵਾਂਗੇ ਸੈਟਲਮੈਂਟ ਵਾਸਤੇ ਅਸੀਂ ਕਮੇਟੀਆਂ ਬਣਾਵਾਂਗੇ। ਤਾਂ ਉਹ ਕਹਿੰਦੇ ਆ ਕਿ ਇਹ ਜਦੋਂ ਤੱਕ ਟ੍ਰਿਬਿਊਨਲ ਨਹੀਂ ਬਣਾਉਂਦੇ, ਜਦੋਂ ਤੱਕ ਕਮੇਟੀਆਂ ਨਹੀਂ ਬਣਾਉਂਦੇ, ਉਦੋਂ ਤੱਕ ਕਿਸਾਨਾਂ ਦੇ ਕਰਜ਼ੇ ਦੀ ਵਸੂਲੀ ਤੇ ਰੋਕ ਲੱਗਣੀ ਚਾਹੀਦੀ ਆ। ਸੋ ਜਦ ਤੱਕ ਟ੍ਰਿਬਿਊਨਲਾਂ ਦਾ ਗਠਨ ਨਹੀਂ ਹੁੰਦਾ, ਕਮੇਟੀਆਂ ਨਹੀਂ ਬਣਾਈਆਂ ਜਾਂਦੀਆਂ ਐਕਟ ਦੇ ਮੁਤਾਬਕ, ਕਾਨੂੰਨ ਦੇ ਮੁਤਾਬਕ, ਜਿਹੜਾ ਇਹਨਾਂ ਦਾ ਹੀ ਆਪਣਾ ਬਣਾਇਆ ਹੋਇਆ ਸਰਕਾਰ ਦਾ, ਤਾਂ ਜਦੋਂ ਤੱਕ ਉਹ ਸਭ ਕੁਛ ਠੀਕ ਠਾਕ ਨਹੀਂ ਹੁੰਦਾ ਤਾਂ ਉਦੋਂ ਤੱਕ ਵਸੂਲੀਆਂ ਤੇ ਰੋਕ ਲੱਗਣੀ ਚਾਹੀਦੀ ਹੈ। ਹੁਣ ਹਾਈ ਕੋਰਟ ਨੇ ਇਹਨਾਂ ਨੂੰ ਨੋਟਿਸ ਭੇਜ ਦਿੱਤਾ, ਇਹਨਾਂ ਤੋਂ ਜਵਾਬ ਮੰਗਿਆ, ਜਵਾਬ ਦਵਾ ਜਾ ਕੇ ਉੱਥੇ ਪੇਸ਼ ਕਰਨਗੇ। ਪਰ ਇਹਦੇ ਵਿੱਚ ਮੈਂ ਸਮਝਦਾ ਕਿ ਬਹੁਤ ਵਜ਼ਨ ਹੈ ਇਸ ਪਟੀਸ਼ਨ ਦੇ ਵਿੱਚ, ਕਿਉਂਕਿ ਦੇਖੋ ਇੱਕ ਤੇ ਕਾਨੂੰਨ ਬਣਾਇਆ ਇਹਨਾਂ ਨੇ ਆਪਣੇ ਹੱਥੀਂ, ਉਸ ਕਾਨੂੰਨ ਤੇ ਇਹਨਾਂ ਨੇ ਅਮਲ ਕਿਹੋ ਜਿਹਾ ਕੀਤਾ ਦੇਖ ਲਓ। ਕਿੰਨਾ ਚਿਰ ਹੋ ਗਿਆ ਕਾਨੂੰਨ ਬਣੇ ਨੂੰ, ਮੇਰੇ ਖਿਆਲ ਦੇ ਨਾਲ ਲਗਭਗ 2 ਸਾਲ ਹੋ ਗਏ ਹੋਣੇ ਆ। ਤਾਂ ਹੁਣ ਤੱਕ ਇਹਨਾਂ ਨੇ ਟ੍ਰਿਬਿਊਨਲ ਨਹੀਂ ਬਣਾਇਆ, ਕਮੇਟੀਆਂ ਨਹੀਂ ਬਣਾਈਆਂ, ਜਦ ਕਿ ਸੈਟਲਮੈਂਟ ਦਾ ਫੰਡਾ ਬਹੁਤ ਵਧੀਆ। ਇੱਥੇ ਸਾਡੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਲੋਕ ਅਦਾਲਤਾਂ ਲੱਗਦੀਆਂ ਨੇ, ਜਿਹੜੇ ਪੁਰਾਣੇ ਤੋਂ ਪੁਰਾਣੇ ਕਰਜ਼ੇ ਹੁੰਦੇ, ਚਾਹੇ ਬੈਂਕਾਂ ਦੇ ਹੋਣ, ਚਾਹੇ ਉਹ ਸ਼ਾਹੂਕਾਰਾਂ ਦੇ ਹੋਣ, ਆੜਤੀਆਂ ਦੇ ਹੋਣ, ਉਹ ਲੋਕ ਅਦਾਲਤ ਦੇ ਵਿੱਚ ਜਾ ਕੇ ਚੁਟਕੀਆਂ 'ਚ ਨਿਬੜ ਜਾਂਦੇ ਆ, ਕਿਉਂਕਿ ਉੱਥੇ ਜੱਜ ਵੀ ਬੈਠਾ ਹੁੰਦਾ, ਉੱਥੇ ਸ਼ਿਕਾਇਤਕਰਤਾ ਵੀ ਹੁੰਦਾ ਤੇ ਉੱਥੇ ਕਰਜ਼ਾਈ ਬੰਦਾ ਵੀ ਖੜਾ ਹੁੰਦਾ। ਤਾਂ ਉਹ ਜਦੋਂ ਖੁੱਲੇ ਰੂਪ ਦੇ ਵਿੱਚ ਸੈਟਲਮੈਂਟ ਕਰਦੇ ਆ ਤਾਂ ਸਮਝਾ ਬੁਝਾ ਕੇ ਕੁਛ ਉਧਰੋਂ ਥੋੜੀਆਂ ਰਾਇਤਾਂ ਨਾਲ ਗੱਲ ਸਿਰੇ ਚੜ ਜਾਂਦੀ ਹੈ, ਤਾਂ ਦੋਵਾਂ ਧਿਰਾਂ ਲਈ ਇੱਕ ਚੰਗਾ ਫੈਸਲਾ ਨਿਬੜਦਾ। ਸੋ ਇੱਥੇ ਵੀ ਮੇਰੇ ਖਿਆਲ ਦੇ ਨਾਲ ਜੇ ਸੈਟਲਮੈਂਟ ਵਾਲਾ ਫੰਡ ਵਰਤਣ ਤਾਂ ਬਹੁਤ ਹੱਦ ਤੱਕ ਚੀਜ਼ਾਂ ਠੀਕ ਕੀਤੀਆਂ ਜਾ ਸਕਦੀਆਂ, ਕਿਉਂਕਿ ਕਈ ਵਾਰ ਇਹ ਹੁੰਦਾ ਕਿ ਵਿਆਜ ਨੂੰ ਵਿਆਜ, ਇਹ ਸਾਰੀਆਂ ਚੀਜ਼ਾਂ ਪੈ ਕੇ ਬਹੁਤ ਵੱਡੀ ਪੰਡ ਬਣੀ ਹੁੰਦੀ ਆ।
ਤਾਂ ਉੱਥੇ ਜਦੋਂ ਸੈਟਲਮੈਂਟ ਵਾਲਾ ਕੋਈ ਟ੍ਰਿਬਿਊਨਲ ਬੈਠੂਗਾ, ਕਮੇਟੀ ਬੈਠੂਗੀ, ਤਾਂ ਥੋੜੀ ਬਹੁਤ ਜਿਹੜਾ ਬੰਦਾ ਕਰਜ਼ਾਈ ਹੈ ਉਹਨੂੰ ਰਾਹਤ ਮਿਲਦੀ ਹੈ, ਤੇ ਫਿਰ ਉਹ ਕਹਿੰਦਾ ਕਿ ਚਲੋ ਠੀਕ ਹੈ, ਕਰਜ਼ਾ ਤੇ ਮੋੜਨਾ, ਮੈਂ ਔਖਾ ਸੌਖਾ ਹੋ ਕੇ ਇੰਨਾ ਕੁ ਮੋੜ ਸਕਦਾ। ਤਾਂ ਇਹ ਚੀਜ਼ਾਂ ਜੇ ਹੋਣਗੀਆਂ ਇਹਦੇ ਨਾਲ ਡੈਫੀਨੇਟਲੀ ਕਿ ਉਹ ਜਿਹੜੀਆਂ ਖੁਦਕੁਸ਼ੀਆਂ ਦਾ ਵਰਤਾਰਾ ਚੱਲਦਾ ਪਿਆ ਜੀ, ਉਹ ਥੋੜਾ ਬਹੁਤ ਘੱਟ ਕੀਤਾ ਜਾ ਸਕਦਾ। ਪੂਰਾ ਤੇ ਮੈਂ ਨਹੀਂ ਮੰਨਦਾ ਕਿ ਪੂਰਨ ਤੌਰ ਤੇ ਉਹ ਰੁਕ ਜਾਊਗਾ, ਪਰ ਥੋੜਾ ਬਹੁਤ ਉਹਦੇ ਤੇ ਫਰਕ ਤੇ ਜ਼ਰੂਰ ਪਾਇਆ ਜਾ ਸਕਦਾ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ, ਪੰਜਾਬ ਦੀ ਨਾਮੀ ਤਸਕਰ ਔਰਤ ਦੀ ਕਹਾਣੀ ਨੇ ਸਭ ਨੂੰ ਚੱਕਰਾਂ 'ਚ ਪਾਇਆ। ਨਾਮੀ ਅੱਗੇ ਤਸਕਰ ਹੁੰਦੇ ਸੀ ਕਿ ਬੀਬੇ, ਤੇ ਹੁਣ ਬੀਬੀਆਂ ਵੀ ਤਸਕਰ ਬਣ ਗਈਆਂ ਜੀ। ਇਹ ਪੰਜਾਬ ਦੀ ਮੇਰੇ ਖਿਆਲ ਦੇ ਨਾਲ ਦੁਖਾਂਤਕ ਕਹਾਣੀ ਆ। ਇਹਦੇ 'ਚ ਕੋਈ ਮਾਰ ਕਰਨ ਵਾਲੀ ਗੱਲ ਨਹੀਂ ਕਿ ਇੱਥੇ ਉਹ ਜਿਵੇਂ ਰਾਣੀ, ਤਾਂ ਇੱਥੇ ਵੀ ਰਿਵਾਲਵਰ ਰਾਣੀਆਂ ਪੈਦਾ ਹੋ ਰਹੀਆਂ। ਇਹ ਮਾਣ ਕਰਨ ਵਾਲੀ ਨਹੀਂ, ਇਹ ਤੇ ਮੇਰੇ ਖਿਆਲ ਦੇ ਨਾਲ ਚਿੰਤਨ ਕਰਨ ਵਾਲੀ ਗੱਲ ਆ ਕਿ ਇੱਥੇ ਔਰਤਾਂ ਵੀ ਨਸ਼ਾ ਤਸਕਰੀ ਦੇ ਵਿੱਚ ਧੜੱਲੇ ਨਾਲ ਆ ਰਹੀਆਂ ਨੇ। ਔਰ ਪਿੱਛੇ ਜੇ ਟ੍ਰਿਬਿਊਨ ਨੇ ਇੱਕ ਬੜੀ ਵੱਡੀ ਰਿਪੋਰਟ ਸ਼ਾਇਆ ਕੀਤੀ ਸੀ, ਪੂਰੇ ਪੰਜਾਬ ਦੇ ਵਿੱਚ ਸੈਂਕੜੇ ਔਰਤਾਂ ਜਿਨ੍ਹਾਂ ਤੇ ਇਸ ਸਮੇਂ ਨਸ਼ਾ ਤਸਕਰੀ ਦੇ ਕੇਸ ਚੱਲਦੇ। ਕਈ ਪਿੰਡ ਤੇ ਏਦਾਂ ਦੇ ਆ ਜਿਨ੍ਹਾਂ ਦੇ ਵਿੱਚੋਂ ਦਰਜਨਾਂ ਔਰਤਾਂ ਤੇ ਮੁਕੱਦਮੇ ਚੱਲਦੇ ਪਏ ਆ। ਮੁਕਤਸਰ ਜ਼ਿਲ੍ਹੇ ਦੇ ਵਿੱਚ ਵੀ ਇੱਕ ਹੈਗਾ, ਕਈ ਜ਼ਿਲ੍ਹਿਆਂ ਦੇ ਵਿੱਚ ਇਸ ਤਰ੍ਹਾਂ ਦੇ ਪਿੰਡ ਹੈਗੇ। ਇਹ ਜਿਹੜੀ ਕਹਾਣੀ ਆ ਇਹ ਹੈਗੀ ਆ ਇੱਕ ਐਸੀ ਬੀਬੀ ਦੀ ਜੋ ਵੈਸੇ ਤੇ ਗ੍ਰੈਜੂਏਟ ਆ। ਇਹਦਾ ਪਿੰਡ ਜਿਹੜਾ ਪੈਂਦਾ ਸੀਗਾ ਮਮਦੋਟ ਸੈਕਟਰ, ਜਿਹੜਾ ਬਾਰਡਰ ਦੇ ਉੱਤੇ ਆ ਮਮਦੋਟ, ਤਾਂ ਉਹ ਮਮਦੋਟ ਸੈਕਟਰ ਦੇ ਬਾਰਡਰ ਏਰੀਏ 'ਚ ਪੈਂਦਾ ਸੀਗਾ। ਤੇ ਇਹਦੀ ਜਿਹੜੀ ਜ਼ਮੀਨ ਸੀ 50 ਕਿੱਲੇ ਜ਼ਮੀਨ ਇਹਦੀ ਆਪਦੀ ਸੀ ਤਾਰੋਂ ਪਾਰ, ਤੇ 25 ਕਿੱਲੇ ਨੇ ਦਿੱਤੀ ਹੋਈ ਸੀ। ਕਮਾਲ ਦੀ ਗੱਲ ਹੈ ਕਿ ਇਹ ਬੀਬੀ ਹਥਿਆਰਾਂ ਦੀ ਵੀ ਸ਼ੌਂਕਣ ਸੀ, ਟਰੈਕਟਰ ਵੀ ਆਪ ਚਲਾਉਂਦੀ ਸੀ। ਤਾਂ ਜਿਹੜੀ ਇਹਦੀ ਤਾਰੋਂ ਪਾਰ ਪੈਲੀ ਸੀਗੀ ਉਹਦਾ ਫਿਰ ਇਹਨੇ ਫਾਇਦਾ ਚੁੱਕਣਾ ਸ਼ੁਰੂ ਕਰ ਦਿੱਤਾ। ਇਹਨੇ ਫਿਰ ਉੱਥੋਂ ਹੈਰੋਇਨ ਜਿਹੜੀ ਆ ਉਹ ਟਪਾਉਣੀ ਸ਼ੁਰੂ ਕਰ ਦਿੱਤੀ। ਔਰ ਪਿਛਲੇ ਸਾਲ ਇਹਦੀ ਜ਼ਮੀਨ ਦੇ ਵਿੱਚੋਂ 1 ਕਿਲੋ ਹੈਰੋਇਨ ਫੜੀ ਗਈ ਸੀਗੀ। 1 ਸਾਲ ਇਹ ਜੇਲ੍ਹ ਦੇ, ਉਸ ਤੋਂ ਬਾਅਦ ਹੁਣੇ ਆਈ ਸੀਗੀ, ਸਾਲ 6 ਮਹੀਨੇ ਹੋਇਆ ਹੋਣਾ ਇਹਨੂੰ ਆਈ ਨੂੰ। ਇਹਨੇ ਦੱਸਦੇ ਕਿ ਫੇਰ ਕੰਮ ਸ਼ੁਰੂ ਕਰ ਦਿੱਤਾ। ਤੇ STF ਨੇ ਥੋੜੇ ਦਿਨ ਪਹਿਲਾਂ ਇਹਦੀ ਉਸੇ ਜ਼ਮੀਨ ਦੇ ਵਿੱਚੋਂ, ਜਿਹੜੀ ਜ਼ਮੀਨ ਦੇ ਵਿੱਚੋਂ ਪਹਿਲਾਂ 1 ਕਿਲੋ ਹੈਰੋਇਨ ਫੜੀ ਗਈ ਸੀ, ਉਸੇ ਜ਼ਮੀਨ ਚੋਂ ਹੁਣ 5 ਕਿਲੋ ਹੈਰੋਇਨ ਫੜੀ ਆ। ਸੋ ਇਹ ਬੀਬੀ ਹੈ ਜਿਹੜੀ 5 ਭੈਣਾਂ ਦੀ ਭੈਣ ਸੀ, ਔਰ ਇੱਕ ਇਹਦਾ ਭਾਈ ਹੈ। ਇੱਕ ਭਾਈ ਹੈ ਜਿਹੜਾ ਮਾਨਸਿਕ ਤੌਰ ਤੇ ਠੀਕ ਨਹੀਂ ਹੈ, ਪਰ ਇਹਨੇ ਸਭ ਕੁਛ ਜਿਹੜਾ ਉਹ ਖੋਲ ਕੇ ਦੱਸਿਆ ਕਿ ਕਿਸ ਤਰ੍ਹਾਂ ਇਸ ਧੰਦੇ 'ਚ ਆਈ ਹੈ, ਕਿਸ ਤਰ੍ਹਾਂ ਉਹਨੇ ਸਾਰਾ ਕੁਛ ਕੀਤਾ। ਹਥਿਆਰਾਂ ਬਾਰੇ ਵੀ ਲੋਕ ਕਹਿੰਦੇ ਆ ਕਿ ਇਹਦੇ ਕੋਲ ਆਮ ਹੀ ਹਥਿਆਰ ਵੇਖੇ ਜਾ ਸਕਦੇ ਸੀਗੇ। ਸੋ ਇਹ ਇੱਕ ਬੜੀ, ਮੈਂ ਕਹੂੰਗਾ ਕਿ ਇਸ ਵੇਲੇ ਪੰਜਾਬ ਦੀ ਜਿਹੜੀ ਆ ਉਹ ਦੁਖਾਂਤਕ ਕਹਾਣੀ ਆ ਕਿ ਇੱਥੇ ਨਾ ਸਿਰਫ ਨਸ਼ੇੜੀਆਂ ਦੀ ਗਿਣਤੀ ਵੱਧਦੀ ਪਈ ਹੈ, ਤਸਕਰਾਂ ਦੀ ਵੀ ਗਿਣਤੀ ਵੱਧਦੀ ਪਈ ਹੈ, ਔਰ ਔਰਤ ਤਸਕਰਾਂ ਵੀ ਇਸ ਧੰਦੇ 'ਚ ਆ ਰਹੀਆਂ। ਦੇਖੋ, ਔਰਤ ਤਸਕਰਾਂ ਜਿੰਨੀਆਂ ਜ਼ਿਆਦਾ ਧੰਦੇ 'ਚ ਆਉਣਗੀਆਂ ਉਨੀ ਜ਼ਿਆਦਾ ਬਾਜ਼ਾਰ ਦੇ ਵਿੱਚ ਉਪਲਬਧਤਾ ਵਧੇਗੀ। ਇਹ ਚੀਜ਼ ਸਾਨੂੰ ਨੋਟ ਕਰਨੀ ਚਾਹੀਦੀ ਹੈ, ਕਿਉਂਕਿ ਜਨਾਨੀਆਂ ਨੂੰ ਸਰਵੇਲੈਂਸ ਕਰਨਾ ਬਹੁਤ ਔਖਾ, ਪੁਲਿਸ ਨੂੰ ਬਹੁਤ ਔਖਾ, ਕਿਉਂਕਿ ਜਨਾਨਾ ਪੁਲਿਸ ਜਿਹੜੀ ਹੈ ਉਨੀ ਨਫਰੀ ਦੇ ਵਿੱਚ ਹੈ ਨਹੀਂ ਜਿੰਨੀ ਚਾਹੀਦੀ ਆ। ਜਿਸ ਤਰੀਕੇ ਨਾਲ ਇਹ ਸਾਰੀਆਂ ਗਤੀਵਿਧੀਆਂ ਵੱਧਦੀਆਂ ਪਈਆਂ, ਉਹ ਹੁਣ ਇੱਥੇ ਜਿਹੜੀ ਤਸਕਰੀ ਵਾਲੀ ਕਹਾਣੀ ਉਹ ਤੇ ਇੰਨੀ ਖਰਾਬ ਹੋਈ ਪਈ ਆ ਕਿ ਅੱਜ ਮੈਂ ਇੱਕ ਖਬਰ ਪੜ੍ਹਦਾ ਪਿਆ ਸਾਂ ਕਿ ਪੰਜਾਬ ਦਾ ਇੱਕ ਨਾਮੀ ਰੈਸਲਰ ਮੁੰਡਾ ਜਿਹਦੀ ਕੈਨੇਡਾ ਦੀ ਫਾਈਲ ਲੱਗੀ ਪਈ ਸੀ ਕਿ ਵੀਜ਼ਾ ਆਉਣ ਵਾਲਾ ਸੀਗਾ, 4-5 ਦਿਨਾਂ ਤੱਕ ਸ਼ਾਇਦ ਉਹਦਾ ਵੀਜ਼ਾ ਆ ਜਾਂਦਾ, ਤੇ ਉਹ ਕੱਲ 1/2 ਕਿਲੋ ਹੈਰੋਇਨ ਦਿੱਲੀ ਤੋਂ ਲਿਆ ਕੇ ਵੇਚਦਾ ਫੜਿਆ ਗਿਆ ਮਾਲੀ ਦੇ ਵਿੱਚ। ਸਾਰੀ ਜ਼ਿੰਦਗੀ ਉਹਦੀ ਤਬਾਹ ਹੋ ਗਈ ਹੈ। ਸੋ ਇਹ ਬੜੀਆਂ ਦੁਖਾਂਤਕ ਕਹਾਣੀਆਂ, ਕਿਸੇ ਦਾ ਕੋਈ ਕਾਰਨ ਹੈ, ਕਿਸੇ ਦਾ ਕੋਈ ਕਾਰਨ ਆ, ਪਰ ਇਹ ਸਾਰੇ ਕਾਰਨ ਰਲ ਕੇ ਇੱਕ ਕਹਾਣੀ ਬਣਾ ਦਿੰਦੇ। ਉਹ ਕਹਾਣੀ ਇਹੋ ਜਿਹੀ ਆ ਕਿ ਨਸ਼ੇ ਦੇ ਵਿੱਚ ਕਿਸੇ ਨੂੰ ਲਾਲਚ ਮਾਰੀ ਜਾਂਦਾ, ਕਿਸੇ ਨੂੰ ਮਜਬੂਰੀ ਮਾਰੀ ਜਾਂਦੀ ਹੈ। ਪਰ ਇਹ ਸਾਰੀਆਂ ਚੀਜ਼ਾਂ ਰੁਕੂਗੀਆਂ ਕਿੱਦਾਂ? ਕਿਸੇ ਕੋਲ ਇਹਦਾ ਕੋਈ ਠੋਸ ਹੱਲ ਨਹੀਂ ਹੈ। ਸਰਕਾਰ ਜਿਹੜੀ ਹੈ ਉਹ ਆਪਣੀ ਥਾਂ ਤੇ ਮਸਤ ਆ, ਸਮਾਜ ਹੈ ਜਿਹੜਾ ਉਹ ਆਪਣੀ ਥਾਂ ਤੇ ਪਸਤ ਆ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਬੱਚਾ ਅਧਿਕਾਰ ਕਮਿਸ਼ਨ ਦੀ ਸਿੱਖਿਆ ਵਿਭਾਗ ਨੂੰ ਫੀਸ ਮਾਮਲੇ ਦੇ ਵਿੱਚ ਤਾੜਨਾ। ਇਹ ਜਿਹੜਾ ਬੱਚਾ ਅਧਿਕਾਰ ਕਮਿਸ਼ਨ ਆ, ਜਿਹਨੂੰ ਆਪਾਂ ਕਹਿ ਸਕਦੇ ਹਾਂ ਪੰਜਾਬ ਸਟੇਟ ਪ੍ਰੋਟੈਕਸ਼ਨ ਆਫ ਚਾਈਲਡ ਰਾਈਟ ਕਮਿਸ਼ਨ, ਵੈਸੇ ਵਧੀਆ ਕਿ ਤੁਸੀਂ ਸੰਖੇਪ ਦੇ ਵਿੱਚ ਨਾਂ ਲੈ ਦਿੱਤਾ, ਇਹ ਤਾਂ ਬਹੁਤ ਵੱਡਾ ਨਾਮ ਆ। ਮੇਰੇ ਵਰਗੇ ਤੋਂ ਉਦਾਂ ਹੀ ਇਸ ਤਰ੍ਹਾਂ ਦੇ ਨਾਂ ਆ ਜਿਹੜੇ ਉਹ ਠਾਹ ਕਰਕੇ ਵੱਜਦੇ ਕਿ ਏਡਾ ਵੱਡਾ ਨਾਂ ਅੰਗਰੇਜ਼ੀ 'ਚ ਲਵਾਂਗੇ ਕਿੱਦਾਂ। ਇਸ ਕਮਿਸ਼ਨ ਨੇ ਜਿਹੜੀ ਹਦਾਇਤ ਕੀਤੀ ਆ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ, ਉਹ ਇਹ ਹਦਾਇਤ ਕੀਤੀ ਆ ਕਿ ਸਕੂਲਾਂ ਦੇ ਵਿੱਚੋਂ ਇਹ ਸ਼ਿਕਾਇਤਾਂ ਧੜੱਲੇ ਨਾਲ ਬਾਹਰ ਆਉਂਦੀਆਂ ਪਈਆਂ
ਕਿ ਜਵਾਕਾਂ ਨੂੰ ਤੰਗ ਕੀਤਾ ਜਾਂਦਾ ਉਦੋਂ ਜਦੋਂ ਉਹ ਮੌਕੇ ਤੇ ਫੀਸ ਨਹੀਂ ਭਰ ਸਕਦੇ। ਮਸਲਨ 5 ਤਰੀਕ ਹੋ ਗਈ, 10 ਤਰੀਕ ਹੋ ਗਈ ਆ, ਜੇ ਉਹਨਾਂ ਦੀ ਫੀਸ ਲੇਟ ਹੁੰਦੀ ਆ ਤਾਂ ਉਸ ਸੂਰਤ ਦੇ ਵਿੱਚ ਜਵਾਕਾਂ ਦੇ ਨਾਲ ਜ਼ਿਆਦਤੀ ਕੀਤੀ ਜਾਂਦੀ ਆ। ਕਈ ਮਾਮਲਿਆਂ ਦੇ ਵਿੱਚ ਤੇ ਇੱਥੋਂ ਤੱਕ ਆਉਂਦਾ ਕਿ ਉਹਨਾਂ ਨੂੰ ਕਲਾਸਾਂ ਤੋਂ ਬਾਹਰ ਕਰ ਦਿੱਤਾ ਜਾਂਦਾ, ਯਾਨੀ ਮਾਨਸਿਕ ਤੌਰ ਤੇ ਵੀ ਉਹਨਾਂ ਨੂੰ ਹੱਟ ਕੀਤਾ ਜਾਂਦਾ। ਔਰ ਕਈ ਦਫਾ ਤੇ ਇਹ ਹੁੰਦਾ ਕਿ ਉਹਨਾਂ ਨੂੰ ਘਰ ਨੂੰ ਤੋੜ ਦਿੱਤਾ ਜਾਂਦਾ, ਤਾਂ ਉਦੋਂ ਵੀ ਬੜੀ ਨਮੋਸ਼ੀ ਹੁੰਦੀ ਹੈ। ਕਈ ਦਫਾ ਉਹਨਾਂ ਨੂੰ ਬੱਚਿਆਂ ਦੇ ਸਾਹਮਣੇ ਜ਼ਲੀਲ ਕੀਤਾ ਜਾਂਦਾ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸ਼ਿਕਾਇਤਾਂ ਜਿਹੜੀਆਂ ਉਹ ਇਸ ਕਮਿਸ਼ਨ ਕੋਲ ਪਹੁੰਚੀਆਂ ਸਨ। ਹੁਣ ਉਹਨਾਂ ਨੇ ਸਾਫ਼ ਤੌਰ ਤੇ ਹਦਾਇਤਾਂ ਦਿੱਤੀਆਂ ਕਿ ਗੱਲ ਸੁਣੋ ਸਾਡੀ ਕੰਨ ਖੋਲ ਕੇ, ਕਿ ਜੇ ਬੱਚਾ ਸਮੇਂ ਸਿਰ ਸਕੂਲ ਨੂੰ ਫੀਸ ਅਦਾ ਨਹੀਂ ਕਰਦਾ ਤੇ ਇਹਦੇ ਵਿੱਚ ਉਹਦਾ ਕੋਈ ਦੋਸ਼ ਨਹੀਂ ਹੈ। ਦੋਸ਼ ਉਹਦੇ ਮਾਪਿਆਂ ਦਾ ਹੋ ਸਕਦਾ, ਮਜਬੂਰੀ ਉਹਦੇ ਮਾਪਿਆਂ ਦੀ ਹੋ ਸਕਦੀ ਆ, ਅਣਗਹਿਲੀ ਉਹਦੇ ਮਾਪਿਆਂ ਦੀ ਹੋ ਸਕਦੀ ਹੈ। ਤੁਸੀਂ ਬੱਚੇ ਨੂੰ ਸਜ਼ਾ ਕਿੱਦਾਂ ਦਿੰਦੇ? ਤਾਂ ਮੇਰੇ ਖਿਆਲ ਦੇ ਨਾਲ ਜੋ ਚੀਜ਼ ਇਹਨਾਂ ਨੇ ਪੁਆਇੰਟ ਆਊਟ ਕੀਤੀ ਆ, ਜੋ ਚੀਜ਼ ਇਹਨਾਂ ਨੇ ਇਸ ਨੁਕਤੇ ਵਜੋਂ ਉਭਾਰੀ ਆ ਔਰ ਫਿਰ ਮੁੜ ਕੇ ਹਦਾਇਤ ਦਿੱਤੀ ਉਹਦੇ ਤੇ, ਇਹ ਬਾ ਕਮਾਲ ਚੀਜ਼ ਉਹਨਾਂ ਨੇ ਪਕੜੀ ਆ। ਕਿਉਂਕਿ ਸਾਡੇ ਇੱਥੇ ਪੰਜਾਬ ਦੇ ਸਕੂਲਾਂ ਚੋਂ ਇਸ ਤਰ੍ਹਾਂ ਦੀਆਂ ਖਬਰਾਂ ਮੀਡੀਆ ਦੇ ਵਿੱਚ ਆਮ ਦੇਖੀਆਂ, ਸੁਣੀਆਂ, ਪੜ੍ਹੀਆਂ ਜਾ ਸਕਦੀਆਂ, ਇਹ ਹੁੰਦੀਆਂ ਨੇ। ਆ ਪਿੱਛੇ ਜੇ ਇੱਕ ਪਟਿਆਲੇ ਦੇ ਸਕੂਲ ਦਾ ਰੌਲਾ ਇਹੋ ਜਿਹਾ ਪੈ ਗਿਆ ਸੀਗਾ। ਸੋ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਡੇ ਇੱਥੇ ਵਾਪਰਦੀਆਂ। ਇੰਨੇ ਨਾਲ ਘੱਟੋ ਘੱਟ ਇਹ ਤੇ ਹੈ ਕਿ ਬੱਚਾ ਜਿਹੜਾ ਉਹ ਇਸ ਮਾਨਸਿਕ ਤਸ਼ੱਦਦ ਚੋਂ ਨਹੀਂ ਲੰਘੇਗਾ। ਹਾਲਾਂਕਿ ਅੱਜ ਇਹਨਾਂ ਨੇ ਸਾਫ਼ ਕਰ ਦਿੱਤਾ ਕਿ ਜੇਕਰ ਕੋਈ ਇਸ ਤਰ੍ਹਾਂ ਦੀ ਸਮੱਸਿਆ ਆਉਂਦੀ ਹੈ ਤਾਂ ਤੁਸੀਂ ਸਾਨੂੰ ਸ਼ਿਕਾਇਤ ਕਰ ਸਕਦੇ ਹੋ, ਚਾਹੇ ਉਹ ਜ਼ਿਲ੍ਹਾ ਅਧਿਕਾਰੀ ਹੋਵੇ ਜਾਂ ਜ਼ਿਲ੍ਹਾ ਬਾਲ ਅਧਿਕਾਰੀ ਹੋਵੇ ਜਾਂ ਫਿਰ ਜ਼ਿਲ੍ਹਾ ਸੁਰੱਖਿਆ ਅਫਸਰ ਹੋਵੇ, ਫਿਰ ਚਾਈਲਡ ਰਾਈਟ ਕਮਿਸ਼ਨ ਪੰਜਾਬ ਨੂੰ ਸ਼ਿਕਾਇਤ ਕੀਤੀ ਜਾ ਸਕਦੀ ਹੈ, ਜਾਂ 1098 ਨੰਬਰ ਤੇ ਜੋ ਕਿ ਹੈਲਪਲਾਈਨ ਨੰਬਰ ਹੈ ਉਹਦੇ ਤੇ ਕਾਲ ਕਰਕੇ ਸ਼ਿਕਾਇਤ ਦਿੱਤੀ ਜਾ ਸਕਦੀ ਹੈ ਜੇਕਰ ਇਸ ਤਰ੍ਹਾਂ ਦੀ ਕੋਈ ਵੀ ਸ਼ਿਕਾਇਤ ਕਿਸੇ ਨਾਲ ਹੈ। ਪਰ ਇਹਦੇ ਵਿੱਚ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਹਦਾਇਤਾਂ ਔਰ ਇਸ ਤਰ੍ਹਾਂ ਦੀਆਂ ਸਖਤਾਈਆਂ ਜਿਹੜੀਆਂ ਕਾਗਜ਼ੀ ਉਹ ਤੇ ਪਹਿਲਾਂ ਵੀ ਬਹੁਤ ਆ, ਪਰ ਰੌਲਾ ਇਹ ਪੈਂਦਾ ਆ ਕਿ ਸਕੂਲੀ ਪ੍ਰਬੰਧਨ ਆ ਜਿਹੜਾ, ਉਹ ਸਕੂਲੀ ਪ੍ਰਬੰਧਨ ਕਈ ਵਾਰ ਮਾਪਿਆਂ ਤੇ ਹਾਵੀ ਹੋ ਜਾਂਦਾ ਔਰ ਜ਼ਿਲ੍ਹਾ ਪੱਧਰ ਦੇ ਜਿਹੜੇ ਅਧਿਕਾਰੀ ਆ ਉਹ ਛੇਤੀ ਗੱਲ ਨਹੀਂ ਸੁਣਦੇ। ਜ਼ਰੂਰਤ ਇਸ ਗੱਲ ਦੀ ਆ ਕਿ ਐਕਸ਼ਨ ਜਿਹੜੇ ਆ ਉਹ ਖੁਦ ਇਹਨਾਂ ਮਾਮਲਿਆਂ ਦੇ ਵਿੱਚ ਜਿਹੜਾ ਬੱਚਾ ਅਧਿਕਾਰ ਕਮਿਸ਼ਨ ਹੈ ਉਹ ਆਪ ਕਰਵਾਵੇ। ਇਹ ਨਹੀਂ ਹੈ ਕਿ ਹਦਾਇਤਾਂ ਦੇ ਦਿੱਤੀਆਂ, ਉਹਨਾਂ ਹਦਾਇਤਾਂ ਤੇ ਅਮਲ ਕਿਸ ਤਰ੍ਹਾਂ ਦੇ ਕੀਤੇ ਜਾ ਰਹੇ ਆ, ਫਿਰ ਜਿਹੜੀਆਂ ਸ਼ਿਕਾਇਤਾਂ ਆ ਰਹੀਆਂ ਉਹਨਾਂ ਦੇ ਨਿਪਟਾਰੇ ਕਿਸ ਤਰ੍ਹਾਂ ਦੇ ਕੀਤੇ ਜਾ ਰਹੇ ਆ। ਔਰ ਸਭ ਤੋਂ ਵੱਡੀ ਚੀਜ਼ ਇਹ ਆ ਕਿ ਹੇਠਲੇ ਪੱਧਰ ਤੇ ਬੱਚਿਆਂ ਦੇ ਮਾਪਿਆਂ ਦਾ ਗਿਆਨ ਦੇਣਾ ਚਾਹੀਦਾ, ਇਹਨਾਂ ਚੀਜ਼ਾਂ ਦੀ ਜਾਣਕਾਰੀ ਦੇਣੀ ਚਾਹੀਦੀ ਆ। ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਉਹਨਾਂ ਦੇ ਬੱਚਿਆਂ ਦੇ ਆ ਜਿਹੜੇ ਅਧਿਕਾਰ ਆ ਉਹ ਉਹਨਾਂ ਦੀ ਜੇਬ ਦੇ ਵਿੱਚ ਜਦੋਂ ਚਾਹਣ, ਜਦੋਂ ਉਹਨਾਂ ਦਾ ਜੀ ਕਰੇ ਵਰਤ ਸਕਦੇ ਆ। ਜੀ 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 ਅਗਲੀ ਜਿਹੜੀ ਆਪਾਂ ਮਿੰਟੋ ਜੀ ਗੱਲ ਕਰਦੇ ਵੀ ਟਾਂਡਾ ਅਗਨੀਕਾਂਡ ਦੇ ਮੁੱਖ ਦੋਸ਼ੀ ਨੇ ਹਵਾਲਾਤ ਦੇ ਵਿੱਚ ਕੀਤੀ ਖੁਦਕੁਸ਼ੀ। ਦੇਖੋ ਇਹ ਨਾ ਦੋ ਪਰਿਵਾਰਾਂ ਦਾ ਆਪਸੀ ਝਗੜਾ ਸੀਗਾ ਔਰ ਝਗੜੇ ਦੀ ਜਿਹੜੀ ਖਾਰ ਸੀ ਉਹ ਇੱਥੋਂ ਤੱਕ ਜਾ ਪਹੁੰਚੀ ਕਿ ਇਹ ਜਿਹੜਾ ਨੌਜਵਾਨ ਸੀ ਜਿੰਦਾ ਜੀ, ਇਹਨੇ ਚੁੱਕ ਕੇ ਪੈਟਰੋਲ ਪਾ ਕੇ ਆਪਣੇ ਗੁਆਂਢੀਆਂ ਦਾ ਸਾਰਾ ਘਰ ਫੂਕ ਦਿੱਤਾ। ਦੇ ਵਿੱਚ ਮੇਰੇ ਖਿਆਲ ਦੇ ਨਾਲ ਇੱਕ 11 ਸਾਲ ਦਾ ਬੱਚਾ ਜਲ ਗਿਆ ਸੀਗਾ, ਮਰ ਗਿਆ, ਔਰ 2 ਔਰਤਾਂ ਮਰ ਚੁੱਕੀਆਂ, 2 ਹਾਲੇ ਵੀ ਗੰਭੀਰ ਅਵਸਥਾ ਦੇ ਵਿੱਚ ਜ਼ੇਰੇ ਇਲਾਜ ਨੇ। ਤਾਂ ਹੋਇਆ ਕਿ ਜਦੋਂ ਇਹਨੇ ਅੱਗ ਲਾਈ ਗੁਆਂਢੀਆਂ ਦੇ ਘਰ ਵੜ ਕੇ, ਤਾਂ ਉਸ ਅੱਗ ਦੇ ਵਿੱਚ ਇਹ ਆਪ ਵੀ ਝੁਲਸ ਗਿਆ ਕਿਉਂਕਿ ਅੱਗ ਲਾਉਂਦੇ ਸਮੇਂ ਅੱਗ ਇਹਨੂੰ ਵੀ ਪੈ ਗਈ। ਤਾਂ ਥੋੜਾ ਬਹੁਤ ਇਹ ਵੀ ਬਰਨ ਹੋਇਆ, ਹਸਪਤਾਲ ਦੇ ਵਿੱਚ ਰਿਹਾ। ਉਸ ਤੋਂ ਬਾਅਦ ਇਹਨੂੰ ਪੁਲਿਸ ਨੇ ਆਪਣੀ ਕਸਟਡੀ 'ਚ ਲੈ ਲਿਆ। ਦੱਸਦੇ ਆ ਕਿ ਹਵਾਲਾਤ ਦੇ ਵਿੱਚ ਹੀ ਇਹਨੇ ਫਾਹ ਲੈ ਲਿਆ ਬਾਥਰੂਮ ਦੇ ਵਿੱਚ। ਹੁਣ ਇਹ ਜ਼ਖਮੀ ਸੀ, 2 ਦਿਨ ਪਹਿਲਾਂ ਤੇ ਖਬਰ ਆਈ, ਇਹਦੀ ਫੋਟੋ ਵੀ ਮੈਂ ਦੇਖੀ ਅਖਬਾਰ ਤੇ, ਕਾਫੀ ਜ਼ਖਮੀ ਸੀਗਾ, ਪਰ ਫਿਰ ਇਹਨੂੰ ਛੁੱਟੀ ਦਵਾ ਕੇ ਉੱਥੇ ਲਿਜਾਇਆ ਜਾਂਦਾ ਹਵਾਲਾਤ ਦੇ ਵਿੱਚ। ਤਾਂ ਕਮਾਲ ਦੀ ਗੱਲ ਇਹ ਆ ਕਿ ਇਹਦੀ ਕਾਹਲੀ ਜਿਹੜੀ ਪੁਲਿਸ ਨੇ ਕੀਤੀ, ਤਾਂ ਕਾਹਲੀ ਕਰਨ ਤੋਂ ਬਾਅਦ ਇਹਦੇ ਤੇ ਕੋਈ ਸਪੈਸ਼ਲ ਨਿਗਰਾਨੀ ਵੀ ਨਹੀਂ ਰੱਖੀ ਕਿ ਇੱਕ ਬੰਦਾ ਆਪਣੇ ਤਨ ਤੋਂ ਪੱਟੀਆਂ ਖੋਲਦਾ, ਪੱਟੀਆਂ ਦਾ ਫਿਰ ਉਹ ਫਾਹਾ ਬਣਾਉਂਦਾ, ਫਿਰ ਆਪਣੇ ਗਲ 'ਚ ਪਾਉਂਦਾ, ਫਿਰ ਉਹਨਾਂ ਪੱਟੀਆਂ ਦੇ ਨਾਲ ਲਮਕ ਕੇ ਆਪਣੀ ਜਾਨ ਦੇ ਦਿੰਦਾ। ਤਾਂ ਇਹ ਦੇਖਣ ਦੀ ਜ਼ਰੂਰਤ ਹੁੰਦੀ ਆ ਕਿ ਏਡਾ ਵੱਡਾ ਕਿਸੇ ਨੇ ਪਾਪ ਕੀਤਾ, ਗੁਨਾਹ ਕੀਤਾ। ਤਾਂ ਕਈ ਵਾਰੀ ਹੁੰਦਾ ਕਿ ਬੰਦਾ ਜਿੰਨਾ ਹੀ ਮਰਜ਼ੀ ਉਹ ਫੂਫਾ ਕਰੀ ਜਾਵੇ ਮੌਕੇ ਤੇ, ਜਾਂ ਜਦੋਂ ਫੜਿਆ ਜਾਂਦਾ ਉਦੋਂ ਜਿੰਨੀਆਂ ਮਰਜ਼ੀ ਫੜਾ ਮਾਰੀ ਜਾਵੇ, ਜਦੋਂ ਉਹ ਇਕਾਂਤ 'ਚ ਪਹੁੰਚਦਾ, ਜਦੋਂ ਉਹ ਇਕੱਲਤਾ 'ਚ ਪਹੁੰਚਦਾ, ਉਦੋਂ ਕਿਤੇ ਨਾ ਕਿਤੇ ਉਹ ਦਬਾਅ ਹੇਠ ਆ ਜਾਂਦਾ, ਜੋ ਪਛਤਾਵੇ ਦਾ ਵੀ ਦਬਾਅ ਹੋ ਸਕਦਾ, ਜਾਂ ਆਪਣੇ ਭਵਿੱਖ ਨੂੰ ਦੇਖ ਕੇ ਉਹ ਜਿਹੜਾ ਇੱਕ ਭੈ ਆਉਂਦਾ ਉਹਦਾ ਵੀ ਦਬਾਅ ਹੋ ਸਕਦਾ।
ਸੋ ਉਸ ਮੌਕੇ ਤੇ ਪੁਲਿਸ ਨੂੰ ਨਿਗਰਾਨੀ ਰੱਖਣੀ ਚਾਹੀਦੀ ਔਰ ਨਿਗਰਾਨੀ ਰੱਖੀ ਵੀ ਜਾਂਦੀ ਆਮ ਤੌਰ ਤੇ। ਹੁਣ ਇੱਥੇ ਕੀ ਕੁਤਾਹੀ ਹੋਈ ਆ, ਕੀ ਅਣਗਹਿਲੀ ਹੋਈ ਆ, ਤਾਂ ਇਹ ਮੈਨੂੰ ਨਹੀਂ ਪਤਾ, ਪਰ ਇਸ ਤਰ੍ਹਾਂ ਇਸ ਮੌਤ ਦਾ ਹੋ ਜਾਣਾ, ਇਹ ਹਿਰਾਸਤੀ ਮੌਤ ਇਹ ਉਹਨਾਂ ਮੌਤਾਂ ਵਰਗੀ ਹੈ ਜਿਹੜੀਆਂ ਅੱਗੇ ਵੀ ਪੰਜਾਬ ਦੇ ਵਿੱਚ ਦਰਜਨਾਂ ਹੋ ਚੁੱਕੀਆਂ। ਸੋ ਪੁਲਿਸ ਨੂੰ ਇਸ ਮਾਮਲੇ ਦੇ ਵਿੱਚ ਜਵਾਬਦੇਹ ਬਣਾਉਣਾ ਚਾਹੀਦਾ। ਇਹ ਨਹੀਂ ਵੇਖਣਾ ਚਾਹੀਦਾ ਕਿ ਇਹਨੇ ਕਿੰਨੇ ਕਤਲ ਕੀਤੇ ਆ, ਕਿਹੋ ਜਿਹਾ ਇਹਨੇ ਬੱਜਰ ਗੁਨਾਹ ਕੀਤਾ। ਜੋ ਵੀ ਉਹਨੇ ਕੀਤਾ ਉਹਦੀ ਸਜ਼ਾ ਅਦਾਲਤ ਨੇ ਉਹਦੀ ਮੁਕਰਰ ਕਰਨੀ ਸੀਗੀ ਕਿ ਇਸ ਬੰਦੇ ਨੂੰ ਇਸ ਗੁਨਾਹ ਦੀ ਆਹ ਸਜ਼ਾ ਦਿੱਤੀ। ਪਰ ਉਸ ਤੋਂ ਪਹਿਲਾਂ ਹਵਾਲਾਤ ਦੇ ਵਿੱਚ ਮਰ ਜਾਣਾ ਇਹ ਇੱਕ ਪੁਲਿਸ ਵਾਲਿਆਂ ਦੀ ਆਪਣੀ ਅਣਗਹਿਲੀ ਹੈ। ਸੋ ਇਸ ਅਣਗਹਿਲੀ ਨੂੰ ਇਸ ਪਰਦੇ ਹੇਠ ਨਹੀਂ ਕੱਜ ਦੇਣਾ ਚਾਹੀਦਾ ਕਿ ਬਹੁਤ ਵੱਡਾ ਦੋਸ਼ੀ ਸੀ, ਚਲੋ ਮਰ ਗਿਆ ਤੇ ਛੁੱਟ ਗਿਆ। ਪੁਲਿਸ ਦੀ ਜਿਹੜੀ ਲਾਪਰਵਾਹੀ ਆ ਉਹ ਆਪਣੀ ਥਾਂ ਤੇ ਆ। ਉਸ ਲਾਪਰਵਾਹੀ ਲਈ ਜ਼ਿੰਮੇਵਾਰ ਬੰਦੇ ਆ ਜਿਹੜੇ, ਉਹਨਾਂ ਨੂੰ ਵਿਭਾਗੀ ਕਾਰਵਾਈ ਦੀ ਜ਼ਦ 'ਚ ਲਿਆਉਣਾ ਚਾਹੀਦਾ। ਜੀ 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 ਜਾਂਦੇ ਜਾਂਦੇ ਮਿੰਟੂ ਜੀ ਆਪਾਂ ਗੱਲ ਕਰਦੇ ਪੰਜਾਬ ਦੇ ਕਹਿੰਦੇ ਨਿੱਜੀ ਕਾਲਜ ਤਬਾਹੀ ਕੰਢੇ ਪਹੁੰਚੇ। ਦੇਖੋ 1107 ਕਾਲਜ ਕਹਿੰਦੀ ਆ ਕਿ ਇਹੋ ਜਿਹੇ ਆ ਪੰਜਾਬ ਦੇ ਜਿਨ੍ਹਾਂ ਦੇ ਵਿੱਚ ਇੰਜੀਨੀਅਰਿੰਗ ਕਾਲਜ ਵੀ ਆ, ਮੈਡੀਕਲ ਵੀ ਆ, ਪੋਲੀਟੈਕਨਿਕ ਵੀ ਆ, ਆਰਟ ਵੀ ਆ, ਡਿਗਰੀ ਵੀ ਆ, ITI ਵੀ ਆ। ਇਹ ਸਾਰੇ ਕੁੱਲ ਮਿਲਾ ਕੇ 1127 ਕਾਲਜ ਇਹੋ ਜਿਹੇ ਆ ਜਿਨ੍ਹਾਂ ਦੇ ਬੈਂਕ ਖਾਤੇ NPA ਹੋ ਗਏ ਆ, ਯਾਨੀ ਨਾਨ ਪਰਫਾਰਮਿੰਗ ਐਸੈਟਸ। ਸੋ ਇਹਨਾਂ ਦੇ ਵਿੱਚੋਂ 100 ਕਾਲਜਾਂ ਦੇ ਜਿਹੜੇ ਐਸੈਟਸ ਗਿਰਵੀ ਪਏ ਸੀਗੇ ਬੈਂਕਾਂ ਦੇ ਕੋਲ, ਉਹਨਾਂ ਦੀ ਕੁਰਕੀ ਵੀ ਆ ਗਈ ਹੈ, ਨਿਲਾਮੀ ਦੇ ਹੁਕਮ ਵੀ ਆ ਗਏ ਆ। ਸੋ ਇਹਨਾਂ ਦੇ ਹਾਲ ਜਿਹੜੇ ਆ ਉਹ ਬੱਤਰ ਇਸ ਕਰਕੇ ਹੋਇਆ ਕਿਉਂਕਿ ਸਕਾਲਰਸ਼ਿਪ ਦਾ ਪੈਸਾ ਜਿਹੜਾ ਉਹ ਅੜਿਆ ਪਿਆ। ਦੱਸਦੇ ਆ ਕੁੱਲ ਮਿਲਾ ਕੇ 1650 ਕਰੋੜ ਰੁਪਈਆ ਜਿਹੜਾ ਉਹ ਸਕਾਲਰਸ਼ਿਪ ਦਾ ਅੜਿਆ ਪਿਆ। ਸਕਾਲਰਸ਼ਿਪ ਦਾ ਪੈਸਾ ਕਾਹਤੋਂ ਅੜਿਆ? ਉਹ ਵੀ ਇਹਨਾਂ ਸਰਕਾਰਾਂ ਦੀ ਮਿਹਰਬਾਨੀ। ਜਿਵੇਂ ਗਾਣਾ ਨਹੀਂ ਹੈਗਾ ਕਿ ਇਹ ਵੀ ਪੂਜਾ ਤੇਰੀ ਮਿਹਰਬਾਨੀ ਆ, ਇਹ ਵੀ ਸਰਕਾਰਾਂ ਦੀ ਮਿਹਰਬਾਨੀ ਆ। ਸਰਕਾਰਾਂ ਕੁਛ ਖਾਸ ਬੰਦਿਆਂ ਤੇ ਮਿਹਰਬਾਨ ਹੋਈਆਂ ਕਿਉਂਕਿ ਜਿਹੜੇ ਕਾਲਜ ਆ ਨਾ, ਨਿੱਜੀ ਕਾਲਜ ਆ, ਜੇ ਤੁਸੀਂ ਇਹਨਾਂ ਦਾ ਸਾਰਾ ਕੁੰਡਲ ਦੇਖੋਗੇ ਤੇ ਇਹਦੇ ਵਿੱਚ ਇੱਕ ਚੀਜ਼ ਤੁਹਾਨੂੰ ਕਾਮਨ ਨਜ਼ਰ ਆਊਗੀ ਕਿ ਬਹੁਤੇ ਕਾਲਜ ਜਿਹੜੇ ਉਹ ਜਾਂ ਤੇ ਸਾਧਾਂ ਦੇ ਆ, ਜਾਂ ਸਿਆਸਤਦਾਨਾਂ ਦੇ ਆ, ਜਾਂ ਵੱਡੇ ਵੱਡੇ ਰਸੂਖਦਾਰਾਂ ਦੇ ਆ, ਜਾਂ ਅਧਿਕਾਰੀਆਂ ਦੇ ਆ। ਤਾਂ ਇਹ ਜਿਹੜਾ ਕਾਲਜਾਂ ਵਾਲਾ ਫੰਡਾ ਸੀਗਾ, ਹਾਲਾਂਕਿ ਬਹੁਤ ਵੱਡੀ ਇਨਵੈਸਟਮੈਂਟ ਹੈ ਇਹਨਾਂ ਦੇ ਵਿੱਚ, ਮੇਰੇ ਖਿਆਲ ਦੇ ਨਾਲ ਘੱਟੋ ਘੱਟ 60-62 ਹਜ਼ਾਰ ਕਰੋੜ ਰੁਪਈਏ ਦੀ ਇਨਵੈਸਟਮੈਂਟ ਆ ਕਾਲਜਾਂ ਤੇ ਯੂਨੀਵਰਸਿਟੀਆਂ 'ਚ। ਔਰ ਹਰੇਕ ਸਾਲ 1000 ਕਰੋੜ ਰੁਪਈਏ ਦੀ ਆਮਦਨ ਵੀ ਹੈ ਸਰਕਾਰ ਨੂੰ, ਜੋ ਵੀ ਇਹ ਫੀਸਾਂ ਦੇ ਰੂਪ 'ਚ ਦਿੰਦੇ ਆ। ਤਾਂ ਬਾਵਜੂਦ ਇਸ ਦੇ ਇਹਨਾਂ ਕਾਲਜਾਂ ਦੇ ਵਿੱਚ ਇੱਕ ਧੰਦਾ ਇਹ ਸ਼ੁਰੂ ਹੋਇਆ ਕਿ ਜਦੋਂ ਸਕਾਲਰਸ਼ਿਪ ਇਹਨਾਂ ਨੇ ਖਾਣੀ ਸ਼ੁਰੂ ਕਰ ਦਿੱਤੀ ਇਸ ਰੂਪ ਦੇ ਵਿੱਚ ਕਿ ਕੋਈ ਵਿਦਿਆਰਥੀ ਇੱਕ ਥਾਂ ਤੇ ਦਾਖਲ ਆ ਤੇ ਉਹਨੂੰ ਦੂਸਰੇ ਕਾਲਜ ਦੇ ਵਿੱਚ ਵੀ ਦਰਜ ਕਰਕੇ ਉੱਥੋਂ ਵੀ ਉਹਦੀ ਫੀਸ ਹੜੱਪ ਕਰ ਲਈ, ਇੱਥੋਂ ਵੀ ਕਰ ਲਈ। ਤਾਂ ਜਦੋਂ ਘਪਲਾ ਸਾਹਮਣੇ ਆਇਆ ਉਸ ਤੋਂ ਬਾਅਦ ਜਿਹੜਾ ਕੇਂਦਰ ਲਗਾਤਾਰ ਪੈਸਾ ਭੇਜਦਾ ਸੀ ਉਹਨੇ ਪੈਸਾ ਰੋਕਣਾ ਸ਼ੁਰੂ ਕਰ ਦਿੱਤਾ। ਹੁਣ ਅਸਲ ਦੇ ਵਿੱਚ ਕਹਾਣੀ ਇੱਕ ਦੂਜੀ ਵੀ ਸਾਹਮਣੇ ਆਉਂਦੀ ਆ ਕਿ ਦੇਖੋ ਕੋਈ ਸਮਾਂ ਸੀਗਾ ਜਦੋਂ ਸਾਡੇ ਇੱਥੇ ਦੇ ਇੰਜੀਨੀਅਰਿੰਗ ਕਾਲਜ ਜਿਹੜੇ ਸੀ ਉਹ ਲਵਾਲਵ ਭਰੇ ਹੁੰਦੇ ਸੀ ਔਰ ਬਾਹਰੋਂ UP ਬਿਹਾਰ ਤੱਕ ਦੇ ਵੀ ਵਿਦਿਆਰਥੀ ਆ ਕੇ ਸੀਟਾਂ ਲਈ ਜਦੋਜਹਿਦ ਕਰਦੇ ਹੁੰਦੇ ਸੀਗੇ। ਹੁਣ ਰੌਲਾ ਇਹ ਆ ਕਿ ਸਾਡੇ ਜਿਹੜੇ ਇੱਥੋਂ ਦੇ ਮਾੜੇ ਮੋਟੇ ਮਿਡਲ ਕਲਾਸ ਦੇ ਜਾਂ ਰਹਿੰਦੇ ਸਹਿੰਦੇ ਘਰਾਂ ਦੇ ਜਿਹੜੇ ਕਾਕੇ ਕਾਕੀਆਂ ਉਹ ਤੇ 12ਵੀਂ ਕਰਦੇ ਆ, ਨਾਲ ਦੀ ਨਾਲ IELTS ਕਰਦੇ ਆ ਤੇ ਫੜ ਕੇ ਜਹਾਜ਼ ਟਾਟਾ ਕਰ ਜਾਂਦੇ ਆ। ਤੇ ਇੱਥੇ ਜਿਹੜੇ ਰਹਿ ਜਾਂਦੇ ਆ ਉਹ ਥੋੜੇ ਵਿਦਿਆਰਥੀ ਰਹਿ ਜਾਂਦੇ ਆ। ਇੱਕ ਤੇ ਇਹ ਆ ਕਿ ਕਾਲਜਾਂ ਦੀਆਂ ਸੀਟਾਂ ਜਿਹੜੀਆਂ ਉਹ ਪੂਰੀਆਂ ਨਹੀਂ ਹੁੰਦੀਆਂ, ਖਰਚੇ ਪਹਿਲਾਂ ਨਹੀਂ ਨਿਕਲਦੇ। ਦੂਸਰੇ ਉੱਤੋਂ ਜਿਹੜੇ ਬਹੁਤੇ ਵਿਦਿਆਰਥੀ ਉਹ ਸਕਾਲਰਸ਼ਿਪ ਵਾਲੇ ਆ, ਸਕਾਲਰਸ਼ਿਪ ਦਾ ਪੈਸਾ ਆ ਨਹੀਂ ਰਿਹਾ ਫਿਰ ਕਾਲਜਾਂ ਦੇ ਵਿੱਚ ਤੇ ਆਰਥਿਕ ਕ੍ਰਾਈਸਿਸ ਆਉਣਾ ਹੀ ਸੀਗਾ। ਸੋ ਹੁਣ ਇਹ ਕਾਲਜ ਆ ਜਿਹੜੇ ਉਹ ਇਸ ਹਾਲਤ ਦੇ ਵਿੱਚ ਪਹੁੰਚ ਗਏ ਆ ਕਿ ਬਹੁਤੇ ਕਾਲਜਾਂ ਦੇ ਅੰਦਰ 6-6, 7-7 ਮਹੀਨਿਆਂ ਤੋਂ ਸਟਾਫ ਨੂੰ ਤਨਖਾਹਾਂ ਵੀ ਨਹੀਂ ਦਿੱਤੀਆਂ ਜਾ ਸਕਦੀਆਂ। ਔਰ ਇਸ ਤੋਂ ਇਲਾਵਾ ਅੱਗੇ ਉਮੀਦ ਵੀ ਹੈ ਨਹੀਂ ਕਿਉਂਕਿ ਜਦੋਂ ਤੱਕ 1650 ਕਰੋੜ ਰੁਪਈਆ ਜਾਰੀ ਨਹੀਂ ਹੁੰਦਾ ਉਦੋਂ ਤੱਕ ਆਪਣੇ ਕੋਲੋਂ ਆਪਣੇ ਪੱਲਿਓਂ ਇਹ ਕੰਮ ਨਹੀਂ ਚਲਾਉਣਗੇ ਕਿਉਂਕਿ ਕੁਝ ਕਾਲਜਾਂ ਦੇ ਮਾਲਕਾਂ ਨੇ ਇਹੋ ਜਿਹਾ ਕੰਮ ਕਰਨਾ ਸ਼ੁਰੂ ਕੀਤਾ ਕਿ ਜਦੋਂ ਉਹ ਕ੍ਰਾਈਸਿਸ ਦੇ ਵਿੱਚ ਫਸੇ ਉਹਨਾਂ ਨੇ ਆਪਣੀਆਂ ਜ਼ਮੀਨਾਂ ਬੈਂਕਾਂ ਕੋਲ ਗਹਿਣੇ ਧਰੀਆਂ ਕਿ ਚਲੋ ਕੰਮ ਚਲਾਉਣੇ ਫਿਰ ਪੈਸਾ ਆ ਜਾਊਗਾ ਤਾਰ ਦੇਵਾਂਗੇ, ਪਰ ਉਹ ਪੈਸਾ ਅੜੇ ਦਾ ਅੜਿਆ ਰਹਿ ਗਿਆ ਤੇ ਹੁਣ ਉਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਬੈਂਕ ਦੇ ਕੋਲ ਗਿਰਵੀ ਸੀਗੀਆਂ ਉਹਨਾਂ ਦੀ ਨਿਲਾਮੀ ਆ ਰਹੀ ਆ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਲਈ ਗੰਭੀਰ ਸੰਕਟ ਆ। ਇੱਕ ITI ਕਾਲਜ ਦਾ ਮਾਲਕ ਤੇ ਖੁਦਕੁਸ਼ੀ ਵੀ ਕਰ ਗਿਆ ਸੀ ਪਿੱਛੇ ਜੇ। ਸੋ ਇਸ ਚੀਜ਼ ਦਾ ਹੱਲ ਹੁਣ ਲੱਭਣਾ ਪਊਗਾ ਸਰਕਾਰ ਨੂੰ। ਕਹਿੰਦੀ ਆ ਕਿ 450 ਕਰੋੜ ਰੁਪਈਏ ਦਾ ਅਸੀਂ ਆਡਿਟ ਦੇ ਵਿੱਚ ਘਪਲਾ ਆਲਰੇਡੀ ਲੱਭ ਚੁੱਕਿਆ ਜਿਹੜੀ ਸਰਕਾਰ ਚੱਲਦੀ ਪਈ ਆ ਕਾਂਗਰਸ ਸਰਕਾਰ। ਪਰ ਉਹ ਘਪਲਾ ਕਿਹਨੇ ਕੀਤਾ
ਇਹ ਨਹੀਂ ਦੱਸਦੇ ਪਏ। ਹੁਣ ਘਪਲਾ ਕਿਸੇ 5, 10, 20% ਕਾਲਜਾਂ ਨੇ ਕੀਤਾ ਹੋ ਸਕਦਾ, ਪਰ ਜਿਹੜੇ ਨਾਲ ਦੂਸਰੇ ਰਗੜੀ ਦੇ ਆ ਉਹਨਾਂ ਦਾ ਕੋਈ ਗੁਨਾਹ ਨਹੀਂ ਹੈ, ਕੋਈ ਕਸੂਰ ਨਹੀਂ। ਸੋ ਰਗੜੀ ਦੇ ਸਾਰੇ ਆ ਗੁਨਾਹਗਰ, ਭਾਵੇਂ 5-10% ਹੋਣ। ਪਰ ਇਹ ਸਾਰਾ ਜਿਹੜਾ ਸਿਨੈਰੀਓ ਹੈ ਇਸ ਸਮੇਂ ਜਿਹੜੇ ਨਿੱਜੀ ਸੰਸਥਾਨਾਂ ਦੇ ਮਾਲਕ ਆ ਉਹਨਾਂ ਲਈ ਬਹੁਤ ਜ਼ਿਆਦਾ ਕਰਲਾਉਣ ਦਾ ਸਬੱਬ ਬਣਿਆ ਪਿਆ। ਜੀ ਜੀ ਜੀ, ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬਹੁਤ ਬਹੁਤ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ। ਤੇ ਸਰੋਤੇ, ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਗੀ ਜੀ। ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM।